ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ ਜੀ। ਮੈਂ ਹੁਣ ਤੁਹਾਨੂੰ ਗੁਨਾਹ ਬਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। जब जगराओं वाली NRI परिवार की कोठी ते बीपी मानूके ने नजायज कब्जा किया जी, उन्होंने बेनकाब किया और सिर्फ बेनकाब नहीं किया, कोर्ट कचहरी तक लेके गए, CBI नूं नोटिस होया एक पटिशन विच हाई कोर्ट तो। इदां दे मुद्दिआं ते सर तुसीं जद बोलोगे ते सरकारां भाई बड़े सदियां तो करदियां, बड़े सरकारां बड़े सालों तो करदियां आ रही ने। इदां ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ ਜੀ? ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ? ਪਰਸਨਲ ਰੰਜਿਸ਼ ਹੈ 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ, ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ ਜਿਹਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ, 8 ਸਾਲ। ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ। ਖਹਿਰਾ ਸਾਹਿਬ ਸਵਾਗਤ ਆ ਇੰਡੋਜ਼ TV ਤੇ ਜੀ। ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਖਹਿਰਾ ਸਾਹਿਬ ਜੇਕਰ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਕਾਫੀ ਭਖਦਾ ਨਜ਼ਰ ਆ ਰਿਹਾ, ਟ੍ਰੋਲਿੰਗ ਵੀ ਕਾਫੀ ਹੋ ਰਹੀ ਆ। ਕੀ ਲੱਗਦਾ ਹੈਗਾ ਕੇਸ ਦੇ ਵਿੱਚ ਕਿੰਨਾ ਕੁ ਕੁਛ ਆ ਜਿਹੜਾ ਕਿ ਨਿਕਲ ਪਾਉਣ ਨੂੰ ਹੈਗਾ? ਦੇਖੋ ਇਹ ਸਾਰਾ ਜਿਹੜਾ ਕੇਸ ਹੈ 2015 ਦਾ, ਇਹ ਮੁਕੱਦਮਾ ਖਹਿਰਾ ਸਾਹਿਬ ਦਾ ਨਾਂ ਤਾਂ ਇਸ ਮੁਕੱਦਮੇ 'ਚ ਨਾਮ ਆਇਆ, ਨਾ ਕਿਸੇ ਚਲਾਨ ਵਿੱਚ ਨਾਮ ਆਇਆ। 2017 ਵਿੱਚ ਇਹ ਕਈ 2 ਪੁਲਿਸ ਵਾਲਿਆਂ ਨੂੰ ਵਾਪਸ ਬੁਲਾ ਕੇ ਕੋਰਟ ਨੇ ਸਾਡੇ ਖਿਲਾਫ ਸਮਨਿੰਗ ਆਰਡਰ ਪਾਸ ਕਰਤਾ ਜੀ। ਜੋ ਅੱਜ ਪੁਲਿਸ ਕਹਿ ਰਹੀ ਹੈ ਜੀ ਕਿ ਸਾਨੂੰ ਕਾਲ ਰਿਕਾਰਡ ਚਾਹੀਦਾ ਹੈ, ਅਸੀਂ ਫਲਾਨਾ ਢਿਮਕਾਨਾ, ਅਸੀਂ ਇਹਨਾਂ ਦੀ ਤਫਤੀਸ਼ ਕਰਨੀ ਹੈ, ਇਹ ਸਾਰੀਆਂ ਗੱਲਾਂ ਸਰ 2017 ਵਿੱਚ ਕੋਰਟ ਦੇ ਆਰਡਰ ਵਿੱਚ ਆ ਚੁੱਕੀਆਂ ਨੇ ਜੀ। ਉਸ ਆਰਡਰ ਨੂੰ ਅਸੀਂ ਸੁਪਰੀਮ ਕੋਰਟ ਤੱਕ ਚੈਲੰਜ ਕੀਤਾ। ਸੁਪਰੀਮ ਕੋਰਟ ਨੇ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਦੇਖਿਆ ਕਿ ਖਹਿਰੇ ਦੀਆਂ ਕਾਲਾਂ ਵੀ ਹੈ, ਇਹਨਾਂ ਦਾ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਸਾਡਾ ਜਿਹੜਾ ਸਮਨਿੰਗ ਆਰਡਰ ਸੀ ਉਹ ਰੱਦ ਕਰ ਦਿੱਤਾ ਕਿ ਖਹਿਰੇ ਦਾ ਇਸ ਮੁਕੱਦਮੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ? ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ। ਦੇਖੋ ਸਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ, ਜੇ ਸਾਡੇ ਹੱਕ ਵਿੱਚ ਸੁਪਰੀਮ ਕੋਰਟ ਦਾ ਆਰਡਰ ਸੀ, ਪਹਿਲੇ ਮੈਂ ਦੱਸਦਾ, ਤੁਸੀਂ ਪੁੱਛਿਆ ਮੈਨੂੰ ਕਿ ਗ੍ਰਿਫਤਾਰ ਕਿਉਂ ਕੀਤਾ ਗਿਆ ਜੀ। ਇਹ ਜਿਹੜਾ ਮੁਕੱਦਮਾ ਨੰਬਰ 35 ਫਾਜ਼ਿਲਕਾ ਵਾਲਾ ਜਿਹੜਾ FIR ਦਾ ਜ਼ਿਕਰ ਕਰਦੀ ਪੁਲਿਸ ਬਾਰ-ਬਾਰ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੋਈ ਸਪੋਕਸਮੈਨ ਵਗੈਰਾ ਕਹਿੰਦੇ ਨੇ, ਅਸਲੀਅਤ ਵਿੱਚ ਇਹ ਮੁਕੱਦਮਾ ਆਪਣੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਇੱਕ ਪਰਦਾ ਹੈ ਜੀ। ਇਹਦਾ ਜੇ ਆਪਾਂ ਪਰਦਾ ਸਾਈਡ ਕਰੀਏ ਤਾਂ ਇਹਦੀ ਖਹਿਰਾ ਸਾਹਿਬ ਦੀ ਅਰੈਸਟ ਦਾ ਅਸਲੀ ਕਾਰਨ ਹੈ ਉਹਨਾਂ ਦੀ ਬੁਲੰਦ ਆਵਾਜ਼ ਜੀ। ਪੰਜਾਬ ਦੇ ਹਰ ਇੱਕ ਮਸਲੇ ਤੇ ਬੇਬਾਕੀ ਨਾਲ ਬੋਲਦੇ ਨੇ। ਭਗਵੰਤ ਮਾਨ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਦੇ ਨੇ। ਭਾਵੇਂ ਹੁਣ ਜੇ ਮੈਂ ਲਿਸਟ ਗਿਣਾਉਣ ਲੱਗ ਜਾ ਸ਼ਾਇਦ ਆਪਣੀ ਇੰਟਰਵਿਊ ਉੱਥੇ ਹੀ ਖਤਮ ਹੋ ਜਾਏ ਜੀ। ਮੈਂ 2-3 ਗੱਲਾਂ ਦੱਸੂਗਾ। ਜਦੋਂ ਸਭ ਤੋਂ ਵੱਡੀਆਂ ਗੱਲਾਂ, ਜਦ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਉਠਾ ਕੇ ਅਸਾਮ ਭੇਜ ਦਿੱਤਾ, ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਸਾਲ ਨਜ਼ਰਬੰਦ ਰੱਖਿਆ ਸਰ ਜੀ। ਮੈਂ ਹੁਣ ਤੁਹਾਨੂੰ ਗੁਨਾਹ ਬਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਵਾਸਤੇ ਬੋਲਦੇ ਨੇ ਜੀ। ਜਦ ਜਗਰਾਓਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਪੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ, ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਉਹਨਾਂ ਦੇ ਘਰ ਵਿੱਚ ਕੰਧਾਂ ਖੜੀਆਂ ਕਰਤੀਆਂ, ਆਪਣਾ ਇੱਕ ਆਪਣੇ ਕਰਿੰਦੇ ਦੇ ਨਾਂ ਤੇ ਜਾਲੀ ਪਾਵਰ ਆਫ ਅਟਾਰਨੀ ਬਣਾ ਕੇ ਆਪਣੇ ਆਪ ਨੂੰ ਕਿਰਾਏਦਾਰ ਦਿਖਾਤਾ ਜੀ। ਉਹਨਾਂ ਨੂੰ ਬੇਨਕਾਬ ਕੀਤਾ, ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਜੀ। ਤਾਂ ਕਰਕੇ ਅੱਜ ਸੁਖਪਾਲ ਸਿੰਘ ਖਹਿਰਾ ਜੇਲ੍ਹ 'ਚ ਨੇ।
ਔਰ ਇਦਾਂ ਦੇ ਮੱਤੇਵਾੜੇ ਦੇ ਜੰਗਲ ਵਿੱਚ ਜੋ ਪਾਰਕ ਲੱਗਣ ਜਾ ਰਿਹਾ ਸੀ ਇੰਡਸਟਰੀਅਲ, ਉਹਨੂੰ ਲੁਕੋ ਕੇ ਪੰਜਾਬ ਮਾਨ ਸਰਕਾਰ ਲਗਾਉਣਾ ਚਾਹੁੰਦੀ ਸੀ, ਉੱਥੇ ਉਹਦਾ ਵਿਰੋਧ ਕੀਤਾ। ਪੰਜਾਬ ਵਿੱਚ ਕੋਈ ਵੀ ਇਲੀਗਲ ਮਾਈਨਿੰਗ ਦੀ ਗੱਲ ਹੁੰਦੀ ਹੈ, ਐਸਐਸਪੀ ਤਰਨਤਾਰਨ ਵਾਲੇ ਇਸ਼ੂ ਤੇ ਤੁਸੀਂ ਸਾਰਾ ਕੁਝ ਜਾਣਦੇ ਹੋ। ਬਿਲਕੁਲ ਏਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਰਕਾਰਾਂ ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਏਦਾਂ ਪੰਜਾਬ ਦਾ ਤੁਸੀਂ ਇਤਿਹਾਸ ਦੇਖੋ ਕਿ ਜਦ ਵੀ ਕੋਈ ਆਪਣੀ ਧੌਣ ਚੁੱਕ ਕੇ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੀ ਗੱਲ ਕਰੂਗਾ, ਅਵਲ ਤਾਂ ਉਹਨੂੰ ਮਰਵਾਇਆ ਹੀ ਜਾਂਦਾ ਜੀ ਇੱਥੇ। ਇਹ ਅਸਲੀ ਗੱਲ ਕਹਿ ਰਿਹਾ ਮੈਂ, ਤੁਸੀਂ ਸਾਰੇ ਜਾਣਦੇ ਹੋ ਅਸਲੀਅਤ ਕੀ ਹੈ। ਕਿਤੇ ਇਹ ਤਾਂ ਨਹੀਂ ਮਰਵਾ ਕਿ ਖਹਿਰਾ ਸਾਹਿਬ ਦੇ ਨਾਲ ਕੋਈ ਨਿੱਜੀ ਰੰਜਿਸ਼ ਹੋਵੇ, ਨਿੱਜੀ ਰੰਜਿਸ਼ ਦਾ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ ਸਰਕਾਰ। ਇੱਕ ਮਿੰਟ ਸਰ, ਤੇ ਅਵਲ ਤਾਂ ਉਹਨੂੰ ਮਰਾਉਣ ਦੀ ਕੋਸ਼ਿਸ਼ ਕਰਦੀ ਹੈ ਜੀ। ਜਿਹਨੂੰ ਮਰਾਇਆ ਨਹੀਂ ਨਾ ਜਾ ਸਕਦਾ, ਉਹ ਕਹਿੰਦੇ ਕਿ ਇਹਨਾਂ ਤੇ ਪਰਚੇ ਦਰਜ ਕਰ ਦੋ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੋ। ਇਦਾਂ ਦੇ ਕੇਸਾਂ ਵਿੱਚ ਜੇ 20-20 ਸਾਲ ਜੇਲ੍ਹ ਉਮਰ ਕੈਦ ਹੁੰਦੀ ਹੈ, ਤੇ ਜੇ ਤਾਂ ਇਹਨਾਂ ਨੂੰ ਲੱਗਦਾ ਕਿ ਏਦਾਂ ਇਹ 95% ਲੋਕ ਸ਼ਾਇਦ ਡਰ ਵੀ ਜਾਂਦੇ ਹੋਣਗੇ ਅਸਲੀਅਤ ਵਿੱਚ। ਪਰ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਦਬਾਇਆ ਜਾ ਸਕਦਾ, ਫਿਰ ਇਹਨਾਂ ਦਾ ਵਹਿਮ ਹੈ ਜੀ। ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ? ਦੇਖੋ ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਇੱਕ ਵੀਡੀਓ ਹੈ ਭਗਵੰਤ ਮਾਨ ਦੀ, ਜਿੱਥੇ ਉਹ ਕਹਿ ਰਿਹਾ ਕਿ ਅਸੀਂ ਆਪਣੇ ਐਕਸਪਰਟਸ ਤੋਂ ਇਹ ਸਾਰਾ FIR ਵਗੈਰਾ ਸਾਰਾ ਕੁਝ ਜਾਂਚ ਕਰਵਾਈ ਹੈ ਪਾਰਟੀ ਪੱਧਰ ਤੇ ਸੁਖਪਾਲ ਸਿੰਘ ਖਹਿਰਾ ਨਿਰਦੋਸ਼ ਹੈ। ਉਹੀ ਇਲਜ਼ਾਮਾਂ ਤੇ ਜਿਹੜੇ ਇਲਜ਼ਾਮ 2017 ਚ ਲੱਗੇ ਸੀ, ਉਹਨਾਂ ਇਲਜ਼ਾਮਾਂ ਤੇ ਉਹੀ ਪੁਲਿਸ ਆਫੀਸਰ ਨੂੰ ਭਗਵੰਤ ਮਾਨ ਨੇ ਕਿਹਾ ਕਿ ਹੁਣ ਜਾ ਕੇ ਖਹਿਰੇ ਨੂੰ ਚੱਕ ਲਓ। ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤੇ ਮੇਰਾ ਨਾਲ ਗਲਾ ਬੈਠਿਆ ਹੋਇਆ ਜੀ, ਕੋਈ ਗੱਲ ਨਹੀਂ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਤੁਸੀਂ ਸਮਝੋ ਕਿੰਨੀ ਮਤਲਬ ਉਹਨਾਂ ਦੀ ਪਰਸਨਲ ਇੱਕ ਰੰਜਿਸ਼ ਹੀ ਕਹਿ ਲਓ ਫਿਰ ਤੁਸੀਂ ਇਹਨੂੰ। ਕਿਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ 'ਚ ਬੰਦ ਕੀਤਾ ਜਾਏ, ਇੱਕ ਟਵਿੱਟਰ ਤੇ ਪੋਸਟ ਸ਼ੇਅਰ ਕਰਨ ਦਾ ਪਰਚਾ, ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ, ਤੇ ਮੇਰੇ ਭੂਆ ਜੀ ਤੇ ਉਹ 72 ਸਾਲ ਦੇ ਨੇ, ਉਹਨਾਂ ਤੇ ਪਰਚਾ ਦਰਜ। ਜਿਨ੍ਹਾਂ ਨੂੰ ਇਹ ਕਹਿੰਦੇ ਕਿ ਧੋਖਾ ਦਿੱਤਾ, ਉਹਨੂੰ ਵੀ ਨਾਮਜ਼ਦ ਕਰਤਾ ਪਰਚੇ ਵਿੱਚ ਜੀ। ਕੀ ਮੰਨਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋ? ਕੀ ਮੰਨਦੇ ਹੋ ਕਿ NDPS ਵਰਗੀ ਧਾਰਾ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਲਾ ਦੇਣੀ, ਇਸ ਦਾ ਨਾਮ ਇਹੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਪੁੱਤਾਂ ਦੀ ਗੱਲ ਕਰਦੇ ਨੇ? ਸਰ 100% ਮੇਰੇ ਮਨ 'ਚ ਕੋਈ ਸ਼ੰਕਾ ਨਹੀਂ ਹੈ। ਮੈਂ 100% ਮੈਂ ਇਹਨਾਂ ਨੂੰ ਜਾਣਦਾ ਹਾਂ ਕਿ ਕਿਉਂਕਿ ਮੈਂ ਤਾਂ ਅਸਲੀਅਤ ਜਾਣਦਾ ਨਾ। ਸਾਡਾ ਮੇਰੇ ਫਾਦਰ ਦਾ ਔਰ ਮੇਰੇ ਦਾਦਾ ਜੀ ਦਾ ਪੰਜਾਬ ਦੇ ਲੋਕਾਂ ਵਿੱਚ, ਕਪੂਰਥਲੇ ਜ਼ਿਲ੍ਹੇ ਵਿੱਚ 50 ਸਾਲ ਦਾ ਕਰੀਅਰ ਹੈ ਜੀ। ਜੇ ਕੋਈ ਨਸ਼ਾ ਤਸਕਰੀ ਜਾਂ ਇਦਾਂ ਦੀ ਗੱਲਾਂ ਕਰਦੇ, ਤੁਸੀਂ ਤਾਂ ਸਾਲ ਦੀ ਸਿਆਸਤ ਨਹੀਂ ਕਰ ਸਕਦੇ। ਲੋਕਾਂ ਨੇ ਤਾਂ ਝੱਟ ਪਤਾ ਚੱਲ ਜਾਂਦਾ। ਬਿਲਕੁਲ। ਕਿ ਮੇਰੇ ਫਾਦਰ ਤਾਂ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਵੱਲ ਉਂਗਲਾਂ ਕਰਕੇ ਕਹਿੰਦੇ ਨੇ ਕਿ ਤੁਹਾਡੀਆਂ ਇਹ ਕਮੀਆਂ ਨੇ, ਤੁਸੀਂ ਨਸ਼ਾ ਨਹੀਂ ਰੋਕ ਸਕੇ। ਤੇ ਏਦਾਂ ਦੀ ਕੋਈ ਗੱਲ ਹੁੰਦੀ, ਹੁਣ ਤੱਕ ਤਾਂ ਅਸੀਂ ਖਤਮ ਹੋ ਚੁੱਕੇ ਹੁੰਦੇ। ਮੈਨੂੰ ਮਾਣ ਹੈ ਕਿ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਬੜੇ ਵੱਡੇ ਇੱਕ ਸੰਗੀਨ ਕੇਸ ਵਿੱਚ ਉਹਨਾਂ ਨੂੰ ਅਜੇ ਜੇਲ੍ਹ 'ਚ ਬੰਦ ਕੀਤਾ ਹੋਇਆ। ਦੂਜੀ ਵਾਰ, ਹੈਰਾਨੀ ਵਾਲੀ ਗੱਲ ਹੈ, ਦੂਜੀ ਵਾਰ ਉਸੇ ਕੇਸ ਮੁਕੱਦਮੇ ਵਿੱਚ। ਪਰ ਮੈਨੂੰ ਮਾਣ ਹੈ ਕਿ ਮੈਂ ਐਸੇ ਇਨਸਾਨ ਦਾ ਬੇਟਾ ਹੈ ਜੋ ਡਰਦਾ ਨਹੀਂ ਇਹਨਾਂ ਗੱਲਾਂ ਤੋਂ। ਮੈਨੂੰ ਉਦੋਂ ਕੋਰਟ 'ਚ ਮਿਲੇ, ਉਹਨਾਂ ਨੇ ਕਿਹਾ ਮੈਨੂੰ 1 ਰੁਪਈਏ ਦਾ ਫਰਕ ਨਹੀਂ ਪੈਂਦਾ ਇਸ ਗੱਲ ਦਾ। ਜਦੋਂ ਮੋਹਾਲੀ ਮਿਲੇ ਸੀਗੇ ਆਪਾਂ, ਤਾਂ ਮੋਹਾਲੀ ਵੀ ਤੁਸੀਂ ਕਿਹਾ ਸੀ ਕਿ ਕੋਈ ਗੱਲ ਨਹੀਂ, ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ, ਦੇਖਾਂਗੇ ਕੇਸ ਲੜਾਂਗੇ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਜਿੱਤ ਹੋਈ। 2023 ਵਿੱਚ ਜਿਸ ਆਧਾਰ ਤੇ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਮੁਕੱਦਮਾ ਸੁਪਰੀਮ ਕੋਰਟ ਨੇ ਰੱਦ ਕਰਤਾ। 9 ਫਰਵਰੀ 2022 ਦਾ ਸੁਪਰੀਮ ਕੋਰਟ ਦਾ ਆਰਡਰ ਹੈ। ਉਹਨਾਂ ਨੇ ਸਾਡਾ NDPS ਕੇਸ ਖਤਮ ਕਰਤਾ ਕਿ ਤੁਹਾਡੀ ਸਾਹਮਣੇ ਖਤਮ ਹੁੰਦੀ ਹੈ ਜੀ। ਉਸ ਤੋਂ ਬਾਅਦ ਜਿਹੜਾ ਸਾਡੇ ਤੇ ED ਰੇਡ ਪਿਆ ਸੀਗਾ, ਉਹ ਵੀ ਉਹਦੇ ਕਰਕੇ, ਉਸ ਆਰਡਰ ਕਰਕੇ ਖਤਮ ਹੋ ਜਾਣਾ ਸੀ 6 ਤਰੀਕ ਨੂੰ, 6 ਅਕਤੂਬਰ ਨੂੰ।
ਉਸ ਤੋਂ ਪਹਿਲੇ ਸਾਨੂੰ ਇਹਨਾਂ ਨੇ ਫਿਰ ਉਸ ਮੁਕੱਦਮੇ 'ਚ ਗ੍ਰਿਫਤਾਰ ਕਰਕੇ ਸਾਡੀ ਸ਼ਮੂਲੀਅਤ ਦਿਖਾਤੀ ਕਿ ਆਹ ਦੇਖੋ ਜੀ ਇਹਦਾ ਫਿਰ ਵੀ ਇਸ ਕੇਸ 'ਚ ਅਜੇ ਰਲਿਆ ਹੋਇਆ ਹੈ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ, ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਸਰ ਮੈਂ ਤਾਂ ਹਰ ਇੱਕ ਵਾਰੀ ਟਿੱਪਣੀ ਨਹੀਂ ਕਰਦਾ, ਮੈਂ ਐਕਚੁਅਲੀ ਉਹਨਾਂ ਦੀ ਸੁਣਦਾ ਵੀ ਨਹੀਂ ਜ਼ਿਆਦਾ ਇਹਨਾਂ ਦੀ ਗੱਲਾਂ। ਮੇਰੀ ਗੱਲ ਬੜੀ ਕਲੀਅਰ ਹੈ ਸਰ, ਤਾਂ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਸਮਨਿੰਗ ਜਿਹੜੀ ਹੈ ਉਹ ਕੁਐਸ਼ ਹੋ ਚੁੱਕੀ ਹੈ। ਸਾਡਾ ਨਾਂ, ਮੇਰੀ ਗੱਲ ਸੁਣੋ ਸਰ, 2015 ਤੋਂ ਆਪਾਂ 2023 ਚ ਆ ਗਏ ਆ, ਹਜੇ ਤਫਤੀਸ਼ ਹੀ ਚੱਲੀ ਜਾ ਰਹੀ ਹੈ। ਉਧਰ 10 ਜਾਣੇ ਜੇਲ੍ਹ ਚ 20 ਸਾਲ ਦੀ ਕੈਦ ਕੱਟ ਰਹੇ, 20 ਸਾਲਾਂ ਚ ਉਹਨਾਂ ਦੀ 8-9 ਸਾਲ ਕੈਦ ਜਿਹੜੀ ਉਹ ਕੱਟੀ ਜਾ ਚੁੱਕੀ ਹੈ, ਤੇ ਹਜੇ ਤਫਤੀਸ਼ ਤੇ ਹੀ ਬੈਠੇ ਆ ਆਪਾਂ। ਬਿਲਕੁਲ ਤਫਤੀਸ਼, ਮੈਂ ਵਕੀਲ ਹਾਂ, ਮੈਂ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ, ਬੜੀ ਸਿੰਪਲ ਜਿਹਾ ਕਾਨੂੰਨ ਹੈ ਸਰ। ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ 'ਚ ਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ, 8 ਸਾਲ, ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ ਕਿ ਯਾਰ ਕਿੱਦਾਂ ਦੀ ਕੀ ਸਿਸਟਮ 'ਚ ਰਹਿ ਰਹੇ ਨੇ, ਔਰ ਉਹਨੂੰ ਆ ਕੇ ਏਦਾਂ ਦੇ ਕਾਲੇ ਸਿਸਟਮ ਨੂੰ ਆ ਕੇ ਵਕੀਲ ਡਿਫੈਂਡ ਕਰ ਰਿਹਾ, ਉਹਦੀ ਕਿੰਨੀ ਨੌਲੇਜ ਹੋਊਗੀ ਵਿਚਾਰੇ ਦੀ, ਔਰ ਕੀ ਸਲਾਹ ਉਹ ਆਪਣੇ ਵਕੀਲਾਂ ਨੂੰ ਦਿੰਦਾ ਹੋਊਗਾ। ਰੱਬ ਰਾਖਾ ਜੀ ਉਹਨਾਂ ਦੇ ਕਲਾਇੰਟਾਂ ਦਾ। ਬਿਲਕੁਲ। ਤੇ ਆਉਣ ਵਾਲੀ ਜਿਹੜੀ ਕਾਰਵਾਈ ਆ ਉਹ ਕੀ ਕਰਨ ਜਾ ਰਹੇ ਹੋ, ਜਿਹੜਾ ਆਉਣ ਵਾਲੇ ਸਮਾਂ ਗਾ ਉਹ ਕੀ ਕਹਿੰਦਾ ਹੈਗਾ? ਅਸੀਂ ਪਹਿਲਾਂ ਤਾਂ ਜਿਹੜੀ SIT ਦੇ ਹੁਕਮਾਂ ਤੇ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਤੇ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਕਰਾਂਗੇ ਜੀ। ਬੜੇ ਹੀ ਜਿਹੜੇ SIT ਦਾ ਹੈਡ ਹੈ ਸੋਪਨ ਸ਼ਰਮਾ, ਇਹਨਾਂ ਦਾ ਨਾਮ ਬੜੇ ਮਾਈਨਿੰਗ ਕੇਸਿਸ ਵਿੱਚ ਵੀ ਜੇ ਇਹਨਾਂ ਤੇ ਹੁਣ ਘੁੰਮੂਗੀ ਸੂਈ ਤਾਂ ਬੜੇ ਵੱਡੇ ਖੁਲਾਸੇ ਹੋਣਗੇ ਕਿ CBI ਦੀ ਜਾਂਚ ਵਿੱਚ ਬਾਈ ਨੇਮ SIT ਦੇ ਹੈਡ ਦਾ ਨਾਮ ਆਉਂਦਾ। ਅਸੀਂ ਇਹਨਾਂ ਦੇ ਖਿਲਾਫ ਪਹਿਲੇ ਤਾਂ ਕਾਰਵਾਈ ਕਰਾਂਗੇ ਜੀ। ਜੋ ਇਹ ਗੈਰ ਕਾਨੂੰਨੀ ਵਰਦੀਆਂ ਪਾ ਕੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ, ਉਹਨਾਂ ਨੂੰ ਪਹਿਲੇ ਇਹਨਾਂ ਦੀ ਵਰਦੀਆਂ ਲਵਾਵਾਂਗੇ, ਫਿਰ ਸਾਡੀ ਜਿਹੜੀ ਬੇਲ ਦੀ ਪ੍ਰਕਿਰਿਆ ਉਸੇ ਥੱਲੇ ਕਰ ਰਹੀ ਜੀ। ਆਖਰ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਸੁਖਪਾਲ ਸਿੰਘ ਖਹਿਰਾ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਆ? 101%। ਜਦੋਂ ਕਿਸੇ ਵੀ ਅਰੈਸਟ ਦੇ ਪਿੱਛੇ ਸ਼ੰਕਾ ਤੁਹਾਡਾ ਮਨ ਦਾ ਜੋ ਮੈਲਿਸ ਹੋ ਨਾ, ਜੇ ਤੁਹਾਡੇ ਦਿਮਾਗ ਵਿੱਚ, if your arrest is actuated with malice, ਉਹ ਗ੍ਰਿਫਤਾਰੀ ਹੀ ਗੈਰ ਕਾਨੂੰਨੀ ਹੈ। ਉਹਨਾਂ ਦਾ ਜੇ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤਾਂ ਇਹਦਾ ਮਤਲਬ ਉਹਨਾਂ ਦੀ ਕਿਰਦਾਰ, ਉਹਨਾਂ ਦੀ ਉਹਨਾਂ ਦੀ ਰੈਪੂਟੇਸ਼ਨ ਨੂੰ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤਾ ਜਾ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਖਹਿਰਾ ਸਾਹਿਬ, ਤੁਹਾਡਾ ਸਮਾਂ ਲੈਣ ਦੇ ਲਈ ਧੰਨਵਾਦ ਕਰਾਂਗੇ। ਥੈਂਕ ਯੂ ਸਰ ਜੀ, ਸ਼ੁਕਰੀਆ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ? ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ ਜੀ। ਮੈਂ ਤੁਹਾਨੂੰ ਗੁਨਾਹ ਬਣਾਉਣ ਲੱਗਿਆ ਸੀ ਅੱਜ ਕਿ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਜਦ ਜਗਰਾਉਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ ਜੀ, ਉਹਨਾਂ ਨੂੰ ਬੇਨਕਾਬ ਕੀਤਾ, ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ। ਏਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਏਦਾਂ ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ? ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ? 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ, ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ 'ਚ ਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ, 8 ਸਾਲ, ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ। ਖਹਿਰਾ ਸਾਹਿਬ, ਸਵਾਗਤ ਆ ਇੰਡੋਜ਼ TV ਤੇ ਜੀ।
ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਖਹਿਰਾ ਸਾਹਿਬ, ਜੇਕਰ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਕਾਫੀ ਭਖਦਾ ਨਜ਼ਰ ਆ ਰਿਹਾ, ਟ੍ਰੋਲਿੰਗ ਵੀ ਕਾਫੀ ਹੋ ਰਹੀ ਆ। ਕੀ ਲੱਗਦਾ ਗਾ ਕੇਸ ਦੇ ਵਿੱਚ ਕਿੰਨਾ ਕੁ ਕੁਛ ਆ ਜਿਹੜਾ ਕਿ ਨਿਕਲ ਪਾਉਣ ਨੂੰ ਹੈਗਾ ਗਾ? ਦੇਖੋ, ਇਹ ਸਾਰਾ ਜਿਹੜਾ ਕੇਸ ਹੈ 2015 ਦਾ, ਇਹ ਮੁਕੱਦਮਾ ਖਹਿਰਾ ਸਾਹਿਬ ਦਾ ਨਾਂ ਤਾਂ ਇਸ ਮੁਕੱਦਮੇ 'ਚ ਨਾਮ ਆਇਆ ਨਾ, ਕਿਸੇ ਚਲਾਨ ਵਿੱਚ ਨਾਮ ਆਇਆ। 2017 ਵਿੱਚ ਇਹ ਕਈ ਦੋ ਪੁਲਿਸ ਵਾਲਿਆਂ ਨੂੰ ਵਾਪਸ ਬੁਲਾ ਕੇ ਕੋਰਟ ਨੇ ਸਾਡੇ ਖਿਲਾਫ ਸਮਨਿੰਗ ਆਰਡਰ ਪਾਸ ਕਰਤਾ ਜੀ। ਜੋ ਅੱਜ ਪੁਲਿਸ ਕਹਿ ਰਹੀ ਹੈ ਜੀ ਕਿ ਸਾਨੂੰ ਕਾਲ ਰਿਕਾਰਡ ਚਾਹੀਦਾ ਹੈ, ਅਸੀਂ ਫਲਾਨਾ ਢਿਮਕਾਨਾ, ਅਸੀਂ ਇਹਨਾਂ ਦੀ ਤਫਤੀਸ਼ ਕਰਨੀ ਹੈ, ਇਹ ਸਾਰੀਆਂ ਗੱਲਾਂ ਸਰ 2017 ਵਿੱਚ ਕੋਰਟ ਦੇ ਆਰਡਰ ਵਿੱਚ ਆ ਚੁੱਕੀਆਂ ਨੇ ਜੀ। ਉਸ ਆਰਡਰ ਨੂੰ ਅਸੀਂ ਸੁਪਰੀਮ ਕੋਰਟ ਤੱਕ ਚੈਲੰਜ ਕੀਤਾ। ਸੁਪਰੀਮ ਕੋਰਟ ਨੇ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਦੇਖਿਆ ਕਿ ਖਹਿਰੇ ਦੀਆਂ ਕਾਲਾਂ ਵੀ ਹੈ, ਇਹਨਾਂ ਦਾ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਸਾਡਾ ਜਿਹੜਾ ਸਮਨਿੰਗ ਆਰਡਰ ਸੀ ਉਹ ਰੱਦ ਕਰ ਦਿੱਤਾ ਕਿ ਖਹਿਰੇ ਦਾ ਇਸ ਮੁਕੱਦਮੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ? ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ। ਦੇਖੋ ਸਰ, ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ, ਜੇ ਸਾਡੇ ਹੱਕ ਵਿੱਚ ਸੁਪਰੀਮ ਕੋਰਟ ਦਾ ਆਰਡਰ ਸੀ, ਪਹਿਲੇ ਮੈਂ ਦੱਸਦਾ, ਤੁਸੀਂ ਪੁੱਛਿਆ ਮੈਨੂੰ ਕਿ ਗ੍ਰਿਫਤਾਰ ਕਿਉਂ ਕੀਤਾ ਗਿਆ ਜੀ। ਇਹ ਜਿਹੜਾ ਮੁਕੱਦਮਾ ਨੰਬਰ 35 ਫਾਜ਼ਿਲਕਾ ਵਾਲਾ ਜਿਹੜਾ FIR ਦਾ ਜ਼ਿਕਰ ਕਰਦੀ ਪੁਲਿਸ ਬਾਰ-ਬਾਰ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੋਈ ਸਪੋਕਸਮੈਨ ਵਗੈਰਾ ਕਹਿੰਦੇ ਨੇ, ਅਸਲੀਅਤ ਵਿੱਚ ਇਹ ਮੁਕੱਦਮਾ ਆਪਣੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਇੱਕ ਪਰਦਾ ਹੈ ਜੀ। ਇਹਦਾ ਜੇ ਆਪਾਂ ਪਰਦਾ ਸਾਈਡ ਕਰੀਏ ਤਾਂ ਇਹਦੀ ਖਹਿਰਾ ਸਾਹਿਬ ਦੀ ਅਰੈਸਟ ਦਾ ਅਸਲੀ ਕਾਰਨ ਹੈ ਉਹਨਾਂ ਦੀ ਬੁਲੰਦ ਆਵਾਜ਼ ਜੀ। ਪੰਜਾਬ ਦੇ ਹਰ ਇੱਕ ਮਸਲੇ ਤੇ ਬੇਬਾਕੀ ਨਾਲ ਬੋਲਦੇ ਨੇ। ਭਗਵੰਤ ਮਾਨ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਦੇ ਨੇ। ਭਾਵੇਂ ਹੁਣ ਜੇ ਮੈਂ ਲਿਸਟ ਗਿਣਾਉਣ ਲੱਗ ਜਾ, ਸ਼ਾਇਦ ਆਪਣੀ ਇੰਟਰਵਿਊ ਉੱਥੇ ਹੀ ਖਤਮ ਹੋ ਜੇ ਜੀ। ਮੈਂ ਦੋ ਤਿੰਨ ਗੱਲਾਂ ਦੱਸੂਗਾ। ਜਦੋਂ ਸਭ ਤੋਂ ਵੱਡੀਆਂ ਗੱਲਾਂ, ਜਦ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਉਠਾ ਕੇ ਅਸਾਮ ਭੇਜ ਦਿੱਤਾ, ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਸਾਲ-ਸਾਲ ਨਜ਼ਰਬੰਦ ਰੱਖਿਆ ਸਰ ਜੀ। ਮੈਂ ਹੁਣ ਤੁਹਾਨੂੰ ਗੁਨਾਹ ਗਿਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਵਾਸਤੇ ਬੋਲਦੇ ਨੇ ਜੀ। ਜਦ ਜਗਰਾਉਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ, ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਉਹਨਾਂ ਦੇ ਘਰ ਵਿੱਚ ਕੰਧਾਂ ਖੜੀਆਂ ਕਰਤੀਆਂ, ਆਪਣੇ ਕਰਿੰਦੇ ਦੇ ਨਾਂ ਤੇ ਜਾਲੀ ਪਾਵਰ ਆਫ ਅਟਾਰਨੀ ਬਣਾ ਕੇ ਆਪਣੇ ਆਪ ਨੂੰ ਕਿਰਾਏਦਾਰ ਦਿਖਾਤਾ ਜੀ। ਉਹਨਾਂ ਨੂੰ ਬੇਨਕਾਬ ਕੀਤਾ, ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਜੀ। ਤਾਂ ਕਰਕੇ ਅੱਜ ਸੁਖਪਾਲ ਸਿੰਘ ਖਹਿਰਾ ਜੇਲ੍ਹ 'ਚ ਨੇ। ਔਰ ਇਦਾਂ ਦੇ ਮੱਤੇਵਾੜੇ ਦੇ ਜੰਗਲ ਵਿੱਚ ਜੋ ਪਾਰਕ ਲੱਗਣ ਜਾ ਰਿਹਾ ਸੀ ਇੰਡਸਟਰੀਅਲ, ਉਹਨੂੰ ਲੁਕੋ ਕੇ ਪੰਜਾਬ ਮਾਨ ਸਰਕਾਰ ਲਗਾਉਣਾ ਚਾਹੁੰਦੀ ਸੀ, ਉੱਥੇ ਉਹਦਾ ਵਿਰੋਧ ਕੀਤਾ। ਪੰਜਾਬ ਵਿੱਚ ਕੋਈ ਵੀ ਇਲੀਗਲ ਮਾਈਨਿੰਗ ਦੀ ਗੱਲ ਹੁੰਦੀ ਹੈ, SSP ਤਰਨਤਾਰਨ ਵਾਲੇ ਇਸ਼ੂ ਤੇ ਤੁਸੀਂ ਸਾਰਾ ਕੁਝ ਜਾਣਦੇ ਹੋ। ਬਿਲਕੁਲ ਏਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਏਦਾਂ ਪੰਜਾਬ ਦਾ ਤੁਸੀਂ ਇਤਿਹਾਸ ਦੇਖੋ ਕਿ ਜਦ ਵੀ ਕੋਈ ਆਪਣੀ ਧੌਣ ਚੁੱਕ ਕੇ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੀ ਗੱਲ ਕਰੂਗਾ, ਅਵਲ ਤਾਂ ਉਹਨੂੰ ਮਰਵਾਇਆ ਹੀ ਜਾਂਦਾ ਜੀ ਇੱਥੇ। ਇਹ ਅਸਲੀ ਗੱਲ ਕਰ ਰਿਹਾ ਮੈਂ, ਤੁਸੀਂ ਸਾਰੇ ਜਾਣਦੇ ਹੋ ਅਸਲੀਅਤ ਕੀ ਹੈ। ਕਿਤੇ ਇਹ ਤਾਂ ਨਹੀਂ ਹੋਇਆ ਕਿ ਖਹਿਰਾ ਸਾਹਿਬ ਦੇ ਨਾਲ ਕੋਈ ਨਿੱਜੀ ਰੰਜਿਸ਼ ਹੋਵੇ, ਨਿੱਜੀ ਰੰਜਿਸ਼ ਦਾ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ ਸਰਕਾਰ? ਇੱਕ ਮਿੰਟ ਸਰ, ਤੇ ਅਵਲ ਤਾਂ ਉਹਨੂੰ ਮਰਾਉਣ ਦੀ ਕੋਸ਼ਿਸ਼ ਕਰਦੀ ਹੈ ਜੀ। ਜਿਹਨੂੰ ਮਰਾਇਆ ਨਹੀਂ ਨਾ ਜਾ ਸਕਦਾ, ਉਹ ਕਹਿੰਦੇ ਕਿ ਇਹਨਾਂ ਤੇ ਪਰਚੇ ਦਰਜ ਕਰ ਦੋ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੋ। ਏਦਾਂ ਦੇ ਕੇਸਾਂ ਵਿੱਚ ਜੇ 20-20 ਸਾਲ ਜੇਲ੍ਹ ਉਮਰ ਕੈਦ ਹੁੰਦੀ ਹੈ, ਤੇ ਜੇ ਤਾਂ ਇਹਨਾਂ ਨੂੰ ਲੱਗਦਾ ਕਿ ਏਦਾਂ ਇਹ 95% ਲੋਕ ਸ਼ਾਇਦ ਡਰ ਵੀ ਜਾਂਦੇ ਹੋਣਗੇ ਅਸਲੀਅਤ ਵਿੱਚ। ਪਰ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਦਬਾਇਆ ਜਾ ਸਕਦਾ, ਫਿਰ ਇਹਨਾਂ ਦਾ ਵਹਿਮ ਹੈ ਜੀ। ਕਿਤੇ ਇਹ ਤਾਂ ਨਹੀਂ ਹੈਗਾ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ? ਦੇਖੋ, ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਇੱਕ ਵੀਡੀਓ ਹੈ ਭਗਵੰਤ ਮਾਨ ਦੀ, ਇੱਥੇ ਉਹ ਕਹਿ ਰਿਹਾ ਕਿ ਅਸੀਂ ਆਪਣੇ ਐਕਸਪਰਟਸ ਤੋਂ ਇਹ ਸਾਰਾ FIR ਵਗੈਰਾ ਸਾਰਾ ਕੁਝ ਜਾਂਚ ਕਰਵਾਈ ਹੈ ਪਾਰਟੀ ਪੱਧਰ ਤੇ ਸੁਖਪਾਲ ਸਿੰਘ ਖਹਿਰਾ ਨਿਰਦੋਸ਼ ਹੈ। ਉਹੀ ਇਲਜ਼ਾਮਾਂ ਤੇ ਜਿਹੜੇ ਇਲਜ਼ਾਮ 2017 ਚ ਲੱਗੇ ਸੀ, ਉਹਨਾਂ ਇਲਜ਼ਾਮਾਂ ਤੇ ਉਹੀ ਪੁਲਿਸ ਆਫਿਸਰ ਨੂੰ
ਭਗਵੰਤ ਮਾਨ ਨੇ ਕਿਹਾ ਕਿ ਹੁਣ ਜਾ ਕੇ ਖਹਿਰੇ ਨੂੰ ਚੱਕ ਲਓ। ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ, ਪਰਸਨਲ ਰੰਜਿਸ਼ ਹੈ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤੇ ਸੌਰੀ ਮੇਰਾ ਨਾ ਗਲਾ ਬੈਠਿਆ ਹੋਇਆ ਜੀ ਕੋਈ ਗੱਲ ਨਹੀਂ, 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਤੁਸੀਂ ਸਮਝੋ ਕਿੰਨੀ ਮਤਲਬ ਉਹਨਾਂ ਦੀ ਪਰਸਨਲ ਇੱਕ ਰੰਜਿਸ਼ ਹੀ ਕਹਿ ਲਓ ਫਿਰ ਤੁਸੀਂ ਇਹਨੂੰ। ਕਿਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ 'ਚ ਬੰਦ ਕੀਤਾ ਜਾਏ। ਇੱਕ ਟਵਿੱਟਰ ਤੇ ਪੋਸਟ ਸ਼ੇਅਰ ਕਰਨ ਦਾ ਪਰਚਾ, ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ ਤੇ ਮੇਰੇ ਭੂਆ ਜੀ ਤੇ ਉਹ 72 ਸਾਲ ਦੇ ਨੇ, ਉਹਨਾਂ ਤੇ ਪਰਚਾ ਦਰਜ। ਜਿਨ੍ਹਾਂ ਨੂੰ ਇਹ ਕਹਿੰਦੇ ਕਿ ਧੋਖਾ ਦਿੱਤਾ ਉਹਨੂੰ ਵੀ ਨਾਮਜ਼ਦ ਕਰਤਾ ਪਰਚੇ ਵਿੱਚ ਜੀ। ਕੀ ਮੰਨਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋ? ਕੀ ਮੰਨਦੇ ਹੋ ਕਿ NDPS ਵਰਗੀ ਧਾਰਾ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਲਾ ਦੇਣੀ, ਇਸ ਦਾ ਨਾਮ ਇਹੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਪੁੱਤਾਂ ਦੀ ਗੱਲ ਕਰਦੇ ਨੇ? ਸਰ 100% ਮੇਰੇ ਮਨ 'ਚ ਕੋਈ ਸ਼ੰਕਾ ਨਹੀਂ ਹੈ। ਮੈਂ 100% ਮੈਂ ਇਹਨਾਂ ਨੂੰ ਜਾਣਦਾ ਹਾਂ ਕਿ ਕਿਉਂਕਿ ਮੈਂ ਤਾਂ ਅਸਲੀਅਤ ਜਾਣਦਾ ਨਾ। ਸਾਡਾ ਮੇਰੇ ਫਾਦਰ ਦਾ ਔਰ ਮੇਰੇ ਦਾਦਾ ਜੀ ਦਾ ਪੰਜਾਬ ਦੇ ਲੋਕਾਂ ਵਿੱਚ ਕਪੂਰਥਲੇ ਜ਼ਿਲ੍ਹੇ ਵਿੱਚ 50 ਸਾਲ ਦਾ ਕਰੀਅਰ ਹੈ ਜੀ। ਜੇ ਕੋਈ ਨਸ਼ਾ ਤਸਕਰੀ ਜਾਂ ਇਦਾਂ ਦੀ ਗੱਲਾਂ ਕਰਦੇ ਤੁਸੀਂ ਤਾਂ ਸਾਲ ਦੀ ਸਿਆਸਤ ਨਹੀਂ ਕਰ ਸਕਦੇ। ਲੋਕਾਂ ਨੇ ਤਾਂ ਝੱਟ ਪਤਾ ਚੱਲ ਜਾਂਦਾ। ਬਿਲਕੁਲ। ਕਿ ਮੇਰੇ ਫਾਦਰ ਤਾਂ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਵੱਲ ਉਂਗਲਾਂ ਕਰਕੇ ਕਹਿੰਦੇ ਨੇ ਕਿ ਤੁਹਾਡੀਆਂ ਇਹ ਕਮੀਆਂ ਨੇ, ਤੁਸੀਂ ਨਸ਼ਾ ਨਹੀਂ ਰੋਕ ਸਕੇ। ਤੇ ਏਦਾਂ ਦੀ ਕੋਈ ਗੱਲ ਹੁੰਦੀ ਹੁਣ ਤੱਕ ਤਾਂ ਅਸੀਂ ਖਤਮ ਹੋ ਚੁੱਕੇ ਹੁੰਦੇ। ਮੈਨੂੰ ਮਾਣ ਹੈ ਕਿ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਬੜੇ ਵੱਡੇ ਇੱਕ ਸੰਗੀਨ ਕੇਸ ਵਿੱਚ ਉਹਨਾਂ ਨੂੰ ਅਜੇ ਜੇਲ੍ਹ 'ਚ ਬੰਦ ਕੀਤਾ ਹੋਇਆ। ਦੂਜੀ ਵਾਰ ਹੈਰਾਨੀ ਵਾਲੀ ਗੱਲ ਹੈ, ਦੂਜੀ ਵਾਰ ਉਸੇ ਕੇਸ ਮੁਕੱਦਮੇ ਵਿੱਚ। ਪਰ ਮੈਨੂੰ ਮਾਣ ਹੈ ਕਿ ਮੈਂ ਐਸੇ ਇਨਸਾਨ ਦਾ ਬੇਟਾ ਹੈ ਜੋ ਡਰਦਾ ਨਹੀਂ ਇਹਨਾਂ ਗੱਲਾਂ ਤੋਂ। ਮੈਨੂੰ ਉਦੋਂ ਕੋਰਟ 'ਚ ਮਿਲੇ, ਉਹਨਾਂ ਨੇ ਕਿਹਾ ਮੈਨੂੰ 1 ਰੁਪਈਏ ਦਾ ਫਰਕ ਨਹੀਂ ਪੈਂਦਾ ਇਸ ਗੱਲ ਦਾ। ਜਦੋਂ ਮੋਹਾਲੀ ਮਿਲੇ ਸੀਗੇ ਆਪਾਂ ਤਾਂ ਮੋਹਾਲੀ ਵੀ ਤੁਸੀਂ ਕਿਹਾ ਸੀ ਕਿ ਕੋਈ ਗੱਲ ਨਹੀਂ, ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ, ਦੇਖਾਂਗੇ ਕੇਸ ਲੜਾਂਗੇ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਜਿੱਤ ਹੋਈ 2023 ਵਿੱਚ। ਜਿਸ ਆਧਾਰ ਤੇ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਮੁਕੱਦਮਾ ਸੁਪਰੀਮ ਕੋਰਟ ਨੇ ਰੱਦ ਕਰਤਾ। 9 ਫਰਵਰੀ 2022 ਦਾ ਸੁਪਰੀਮ ਕੋਰਟ ਦਾ ਆਰਡਰ ਹੈ। ਉਹਨਾਂ ਨੇ ਸਾਡਾ NDPS ਕੇਸ ਖਤਮ ਕਰਤਾ ਕਿ ਤੁਹਾਡੀ ਸਮਨਿੰਗ ਖਤਮ ਹੁੰਦੀ ਹੈ ਜੀ। ਉਸ ਤੋਂ ਬਾਅਦ ਜਿਹੜਾ ਸਾਡੇ ਤੇ ED ਰੇਡ ਪਿਆ ਸੀਗਾ ਉਹ ਵੀ ਉਹਦੇ ਕਰਕੇ, ਉਸ ਆਰਡਰ ਕਰਕੇ ਖਤਮ ਹੋ ਜਾਣਾ ਸੀ 6 ਤਰੀਕ ਨੂੰ, 6 ਅਕਤੂਬਰ ਨੂੰ। ਉਸ ਤੋਂ ਪਹਿਲੇ ਸਾਨੂੰ ਇਹਨਾਂ ਨੇ ਫਿਰ ਉਸ ਮੁਕੱਦਮੇ 'ਚ ਗ੍ਰਿਫਤਾਰ ਕਰਕੇ ਸਾਡੀ ਸ਼ਮੂਲੀਅਤ ਦਿਖਾਤੀ ਕਿ ਆਹ ਦੇਖੋ ਜੀ ਇਹਦਾ ਫਿਰ ਵੀ ਇਸ ਕੇਸ 'ਚ ਅਜੇ ਰਲਿਆ ਹੋਇਆ ਹੈ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ। ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ। ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਸਰ ਮੈਂ ਤਾਂ ਹਰ ਇੱਕ ਵਾਰੀ ਟਿੱਪਣੀ ਨਹੀਂ ਕਰਦਾ। ਮੈਂ ਐਕਚੁਅਲੀ ਉਹਨਾਂ ਦੀ ਸੁਣਦਾ ਵੀ ਨਹੀਂ ਜ਼ਿਆਦਾ ਇਹਨਾਂ ਦੀ ਗੱਲਾਂ। ਮੇਰੀ ਗੱਲ ਬੜੀ ਕਲੀਅਰ ਹੈ ਸਰ। ਹੁਣ ਤਾਂ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਸਮਨਿੰਗ ਜਿਹੜੀ ਉਹ ਕੁਐਸ਼ ਹੋ ਚੁੱਕੀ ਹੈ। ਸਾਡਾ ਨਾਂ, ਮੇਰੀ ਗੱਲ ਸੁਣੋ ਸਰ, 2015 ਤੋਂ ਆਪਾਂ 2023 ਚ ਆ ਗਏ ਆ। ਹਜੇ ਤਫਤੀਸ਼ ਹੀ ਚੱਲੀ ਜਾ ਰਹੀ ਹੈ। ਉਧਰ 10 ਜਾਣੇ ਜੇਲ੍ਹ 'ਚ 20 ਸਾਲ ਦੀ ਕੈਦ ਕੱਟ ਰਹੇ। 20 ਸਾਲਾਂ 'ਚ ਉਹਨਾਂ ਦੀ 8-9 ਸਾਲ ਕੈਦ ਜਿਹੜੀ ਉਹ ਕੱਟੀ ਜਾ ਚੁੱਕੀ ਹੈ ਤੇ ਹਜੇ ਤਫਤੀਸ਼ ਤੇ ਹੀ ਬੈਠੇ ਆਪਾਂ। ਬਿਲਕੁਲ। ਤਫਤੀਸ਼, ਮੈਂ ਵਕੀਲ ਹਾਂ, ਮੈਂ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ। ਬੜੀ ਸਿੰਪਲ ਜਿਹਾ ਕਾਨੂੰਨ ਹੈ ਸਰ। ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ 'ਚ ਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ। 8 ਸਾਲ ਬੜੀ ਹੈਰਾਨੀ ਵਾਲੀ ਗੱਲ ਹੈ। ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ ਕਿ ਯਾਰ ਕਿੱਦਾਂ ਦੀ ਕੀ ਸਿਸਟਮ 'ਚ ਰਹਿ ਰਹੇ ਨੇ। ਔਰ ਉਹਨੂੰ ਆ ਕੇ ਏਦਾਂ ਦੇ ਕਾਲੇ ਸਿਸਟਮ ਨੂੰ ਆ ਕੇ ਵਕੀਲ ਡਿਫੈਂਡ ਕਰ ਰਿਹਾ। ਉਹਦੀ ਕਿੰਨੀ ਨੌਲੇਜ ਹੋਊਗੀ ਵਿਚਾਰੇ ਦੀ, ਔਰ ਕੀ ਸਲਾਹ ਉਹ ਆਪਣੇ ਵਕੀਲਾਂ ਨੂੰ ਦਿੰਦਾ ਹੋਊਗਾ। ਰੱਬ ਰਾਖਾ ਜੀ ਉਹਨਾਂ ਦੇ ਕਲਾਇੰਟਾਂ ਦਾ। ਬਿਲਕੁਲ। ਤੇ ਆਉਣ ਵਾਲੀ ਜਿਹੜੀ ਕਾਰਵਾਈ ਆ ਉਹ ਕੀ ਕਰਨ ਜਾ ਰਹੇ ਹੋ? ਜਿਹੜਾ ਆਉਣ ਵਾਲੇ ਸਮਾਂ ਗਾ ਉਹ ਕੀ ਕਹਿੰਦਾ ਗਾ? ਅਸੀਂ ਪਹਿਲਾਂ ਤਾਂ ਜਿਹੜੀ SIT ਦੇ ਹੁਕਮਾਂ ਤੇ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੇ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਕਰਾਂਗੇ ਜੀ। ਬੜੇ ਹੀ ਜਿਹੜੇ SIT ਦਾ ਹੈਡ ਹੈ ਸੋਪਨ ਸ਼ਰਮਾ, ਇਹਨਾਂ ਦਾ ਨਾਮ ਬੜੇ ਮਾਈਨਿੰਗ ਕੇਸਿਸ ਵਿੱਚ ਵੀ ਜੇ ਇਹਨਾਂ ਤੇ ਹੁਣ ਘੁੰਮੂਗੀ ਤਾਂ ਬੜੇ ਵੱਡੇ ਖੁਲਾਸੇ ਹੋਣਗੇ ਕਿ CBI ਦੀ ਜਾਂਚ ਵਿੱਚ ਬਾਈ ਨੇਮ
SIT ਦੇ ਹੈਡ ਦਾ ਨਾਮ ਆਉਂਦਾ, ਅਸੀਂ ਇਹਨਾਂ ਦੇ ਖਿਲਾਫ ਪਹਿਲੇ ਤਾਂ ਕਾਰਵਾਈ ਕਰਾਂਗੇ ਜੀ। ਜੋ ਇਹ ਗੈਰ ਕਾਨੂੰਨੀ ਵਰਦੀਆਂ ਪਾ ਕੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਨੂੰ ਪਹਿਲੇ ਇਹਨਾਂ ਦੀ ਵਰਦੀਆਂ ਲਵਾਵਾਂਗੇ, ਫਿਰ ਸਾਡੀ ਜਿਹੜੀ ਬੇਲ ਦੀ ਪ੍ਰਕਿਰਿਆ ਉਸੇ ਥੱਲੇ ਕਰ ਰਹੀ ਜੀ। ਆਖਰ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਸੁਖਪਾਲ ਸਿੰਘ ਖਹਿਰਾ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਆ? 101% ਜਦੋਂ ਕਿਸੇ ਵੀ ਅਰੈਸਟ ਦੇ ਪਿੱਛੇ ਸ਼ੰਕਾ ਤੁਹਾਡਾ ਮਨ ਦਾ ਜੋ ਮੈਲਿਸ ਹੋ ਨਾ, ਜੇ ਤੁਹਾਡੇ ਦਿਮਾਗ ਵਿੱਚ if your arrest is actuated with malice, ਉਹ ਗ੍ਰਿਫਤਾਰੀ ਹੀ ਗੈਰ ਕਾਨੂੰਨੀ ਹੈ। ਉਹਨਾਂ ਦਾ ਜੇ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤਾਂ ਇਹਦਾ ਮਤਲਬ ਉਹਨਾਂ ਦੀ ਕਿਰਦਾਰ, ਉਹਨਾਂ ਦੀ ਰੈਪੂਟੇਸ਼ਨ ਨੂੰ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤਾ ਜਾ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਖਹਿਰਾ ਸਾਹਿਬ, ਤੁਹਾਡਾ ਸਮਾਂ ਲੈਣ ਦੇ ਲਈ ਧੰਨਵਾਦ ਕਰਾਂਗੇ। ਥੈਂਕ ਯੂ ਸਰ ਜੀ, ਸ਼ੁਕਰੀਆ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ? ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ ਜੀ। ਮੈਂ ਤੁਹਾਨੂੰ ਗੁਨਾਹ ਬਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ? ਜਦ ਜਗਰਾਉਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ ਜੀ, ਉਹਨਾਂ ਨੂੰ ਬੇਨਕਾਬ ਕੀਤਾ, ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ। ਇਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਇਦਾਂ ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ? ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ? 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ, ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ ਜਿਹਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ। 8 ਸਾਲ ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ। ਖਹਿਰਾ ਸਾਹਿਬ ਸਵਾਗਤ ਆ ਇੰਡੋਜ਼ TV ਤੇ ਜੀ। ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਖਹਿਰਾ ਸਾਹਿਬ, ਜੇਕਰ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਕਾਫੀ ਭਖਦਾ ਨਜ਼ਰ ਆ ਰਿਹਾ, ਟ੍ਰੋਲਿੰਗ ਵੀ ਕਾਫੀ ਹੋ ਰਹੀ ਆ। ਕੀ ਲੱਗਦਾ ਹੈਗਾ ਕੇਸ ਦੇ ਵਿੱਚ ਕਿੰਨਾ ਕੁ ਕੁਛ ਆ ਜਿਹੜਾ ਕਿ ਨਿਕਲ ਪਾਉਣ ਨੂੰ ਹੈਗਾ? ਦੇਖੋ, ਇਹ ਸਾਰਾ ਜਿਹੜਾ ਕੇਸ ਹੈ 2015 ਦਾ, ਇਹ ਮੁਕੱਦਮਾ ਖਹਿਰਾ ਸਾਹਿਬ ਦਾ ਨਾਂ ਤਾਂ ਇਸ ਮੁਕੱਦਮੇ 'ਚ ਨਾਮ ਆਇਆ, ਨਾ ਕਿਸੇ ਚਲਾਨ ਵਿੱਚ ਨਾਮ ਆਇਆ। 2017 ਵਿੱਚ ਇਹ ਦੋ ਪੁਲਿਸ ਵਾਲਿਆਂ ਨੂੰ ਵਾਪਸ ਬੁਲਾ ਕੇ ਕੋਰਟ ਨੇ ਸਾਡੇ ਖਿਲਾਫ ਸਮਨਿੰਗ ਆਰਡਰ ਪਾਸ ਕਰਤਾ ਜੀ। ਜੋ ਅੱਜ ਪੁਲਿਸ ਕਹਿ ਰਹੀ ਹੈ ਜੀ ਕਿ ਸਾਨੂੰ ਕਾਲ ਰਿਕਾਰਡ ਚਾਹੀਦਾ ਹੈ, ਅਸੀਂ ਫਲਾਨਾ ਢਿਮਕਾਨਾ, ਅਸੀਂ ਇਹਨਾਂ ਦੀ ਤਫਤੀਸ਼ ਕਰਨੀ ਹੈ, ਇਹ ਸਾਰੀਆਂ ਗੱਲਾਂ ਸਰ 2017 ਵਿੱਚ ਕੋਰਟ ਦੇ ਆਰਡਰ ਵਿੱਚ ਆ ਚੁੱਕੀਆਂ ਨੇ ਜੀ। ਉਸ ਆਰਡਰ ਨੂੰ ਅਸੀਂ ਸੁਪਰੀਮ ਕੋਰਟ ਤੱਕ ਚੈਲੰਜ ਕੀਤਾ। ਸੁਪਰੀਮ ਕੋਰਟ ਨੇ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਦੇਖਿਆ ਕਿ ਖਹਿਰੇ ਦੀਆਂ ਕਾਲਾਂ ਵੀ ਹੈ, ਇਹਨਾਂ ਦਾ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਸਾਡਾ ਜਿਹੜਾ ਸਮਨਿੰਗ ਆਰਡਰ ਸੀ ਉਹ ਰੱਦ ਕਰ ਦਿੱਤਾ ਕਿ ਖਹਿਰੇ ਦਾ ਇਸ ਮੁਕੱਦਮੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ? ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ। ਦੇਖੋ ਸਰ, ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ, ਜੇ ਸਾਡੇ ਹੱਕ ਵਿੱਚ ਸੁਪਰੀਮ ਕੋਰਟ ਦਾ ਆਰਡਰ ਸੀ, ਪਹਿਲੇ ਮੈਂ ਦੱਸਦਾ, ਤੁਸੀਂ ਪੁੱਛਿਆ ਮੈਨੂੰ ਕਿ ਗ੍ਰਿਫਤਾਰ ਕਿਉਂ ਕੀਤਾ ਗਿਆ ਜੀ। ਇਹ ਜਿਹੜਾ ਮੁਕੱਦਮਾ ਨੰਬਰ 35 ਫਾਜ਼ਿਲਕਾ ਵਾਲਾ ਜਿਹੜਾ FIR ਦਾ ਜ਼ਿਕਰ ਕਰਦੀ ਪੁਲਿਸ ਬਾਰ-ਬਾਰ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੋਈ ਸਪੋਕਸਮੈਨ ਵਗੈਰਾ ਕਹਿੰਦੇ ਨੇ, ਅਸਲੀਅਤ ਵਿੱਚ ਇਹ ਮੁਕੱਦਮਾ ਆਪਣੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਇੱਕ ਪਰਦਾ ਹੈ ਜੀ। ਇਹਦਾ ਜੇ ਆਪਾਂ ਪਰਦਾ ਸਾਈਡ ਕਰੀਏ ਤਾਂ ਇਹਦੀ ਖਹਿਰਾ ਸਾਹਿਬ ਦੀ ਅਰੈਸਟ ਦਾ ਅਸਲੀ ਕਾਰਨ ਹੈ ਉਹਨਾਂ ਦੀ ਬੁਲੰਦ ਆਵਾਜ਼ ਜੀ। ਪੰਜਾਬ ਦੇ ਹਰ ਇੱਕ ਮਸਲੇ ਤੇ ਬੇਬਾਕੀ ਨਾਲ ਬੋਲਦੇ ਨੇ। ਭਗਵੰਤ ਮਾਨ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਦੇ ਨੇ। ਭਾਵੇਂ ਹੁਣ ਜੇ ਮੈਂ ਲਿਸਟ ਗਿਣਾਉਣ ਲੱਗ ਜਾ, ਸ਼ਾਇਦ ਆਪਣੀ ਇੰਟਰਵਿਊ ਉੱਥੇ ਹੀ ਖਤਮ ਹੋ ਜਾਏ ਜੀ।
ਮੈਂ ਦੋ ਤਿੰਨ ਗੱਲਾਂ ਦੱਸੂਗਾ। ਜਦੋਂ ਸਭ ਤੋਂ ਵੱਡੀਆਂ ਗੱਲਾਂ, ਜਦ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਉਠਾ ਕੇ ਅਸਾਮ ਭੇਜ ਦਿੱਤਾ, ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਸਾਲ ਨਜ਼ਰਬੰਦ ਰੱਖਿਆ ਸਰ ਜੀ। ਮੈਂ ਹੁਣ ਤੁਹਾਨੂੰ ਗੁਨਾਹ ਗਿਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਵਾਸਤੇ ਬੋਲਦੇ ਨੇ ਜੀ। ਜਦ ਜਗਰਾਉਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ, ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਉਹਨਾਂ ਦੇ ਘਰ ਵਿੱਚ ਕੰਧਾਂ ਖੜੀਆਂ ਕਰਤੀਆਂ, ਆਪਣੇ ਕਰਿੰਦੇ ਦੇ ਨਾਂ ਤੇ ਜਾਲੀ ਪਾਵਰ ਆਫ ਅਟਾਰਨੀ ਬਣਾ ਕੇ ਆਪਣੇ ਆਪ ਨੂੰ ਕਿਰਾਏਦਾਰ ਦਿਖਾਤਾ ਜੀ। ਉਹਨਾਂ ਨੂੰ ਬੇਨਕਾਬ ਕੀਤਾ, ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਜੀ। ਤਾਂ ਕਰਕੇ ਅੱਜ ਸੁਖਪਾਲ ਸਿੰਘ ਖਹਿਰਾ ਜੇਲ੍ਹ 'ਚ ਨੇ। ਔਰ ਇਦਾਂ ਦੇ ਮੱਤੇਵਾੜੇ ਦੇ ਜੰਗਲ ਵਿੱਚ ਜੋ ਪਾਰਕ ਲੱਗਣ ਜਾ ਰਿਹਾ ਸੀ ਇੰਡਸਟਰੀਅਲ, ਉਹਨੂੰ ਲੁਕੋ ਕੇ ਪੰਜਾਬ ਮਾਨ ਸਰਕਾਰ ਲਗਾਉਣਾ ਚਾਹੁੰਦੀ ਸੀ, ਉੱਥੇ ਉਹਦਾ ਵਿਰੋਧ ਕੀਤਾ। ਪੰਜਾਬ ਵਿੱਚ ਕੋਈ ਵੀ ਇਲੀਗਲ ਮਾਈਨਿੰਗ ਦੀ ਗੱਲ ਹੁੰਦੀ ਹੈ, SSP ਤਰਨਤਾਰਨ ਵਾਲੇ ਇਸ਼ੂ ਤੇ ਤੁਸੀਂ ਸਾਰਾ ਕੁਝ ਜਾਣਦੇ ਹੋ। ਬਿਲਕੁਲ ਏਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਏਦਾਂ ਪੰਜਾਬ ਦਾ ਤੁਸੀਂ ਇਤਿਹਾਸ ਦੇਖੋ ਕਿ ਜਦ ਵੀ ਕੋਈ ਆਪਣੀ ਧੌਣ ਚੁੱਕ ਕੇ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੀ ਗੱਲ ਕਰੂਗਾ, ਅਵਲ ਤਾਂ ਉਹਨੂੰ ਮਰਵਾਇਆ ਹੀ ਜਾਂਦਾ ਜੀ ਇੱਥੇ। ਇਹ ਅਸਲੀ ਗੱਲ ਕਰ ਰਿਹਾ ਮੈਂ, ਤੁਸੀਂ ਸਾਰੇ ਜਾਣਦੇ ਹੋ ਅਸਲੀਅਤ ਕੀ ਹੈ। ਕਿਤੇ ਇਹ ਤਾਂ ਨਹੀਂ ਮਰਵਾ ਨਹੀਂ ਸਕਦੇ ਖਹਿਰਾ ਸਾਹਿਬ ਦੇ ਨਾਲ ਕੋਈ ਨਿੱਜੀ ਰੰਜਿਸ਼ ਹੋਵੇ, ਨਿੱਜੀ ਰੰਜਿਸ਼ ਦਾ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ ਸਰਕਾਰ। ਇੱਕ ਮਿੰਟ ਸਰ, ਤੇ ਅਵਲ ਤਾਂ ਉਹਨੂੰ ਮਰਾਉਣ ਦੀ ਕੋਸ਼ਿਸ਼ ਕਰਦੀ ਹੈ ਜੀ। ਜਿਹਨੂੰ ਮਰਾਇਆ ਨਹੀਂ ਨਾ ਜਾ ਸਕਦਾ, ਉਹ ਕਹਿੰਦੇ ਕਿ ਇਹਨਾਂ ਤੇ ਪਰਚੇ ਦਰਜ ਕਰ ਦੋ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੋ। ਇਦਾਂ ਦੇ ਕੇਸਾਂ ਵਿੱਚ ਜੇ 20 ਸਾਲ ਜੇਲ੍ਹ ਉਮਰ ਕੈਦ ਹੁੰਦੀ ਹੈ, ਤੇ ਜੇ ਤਾਂ ਇਹਨਾਂ ਨੂੰ ਲੱਗਦਾ ਕਿ ਏਦਾਂ ਇਹ 95% ਲੋਕ ਸ਼ਾਇਦ ਡਰ ਵੀ ਜਾਂਦੇ ਹੋਣਗੇ ਅਸਲੀਅਤ ਵਿੱਚ। ਪਰ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਦਬਾਇਆ ਜਾ ਸਕਦਾ, ਫਿਰ ਇਹਨਾਂ ਦਾ ਵਹਿਮ ਹੈ ਜੀ। ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ। ਦੇਖੋ ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਇੱਕ ਵੀਡੀਓ ਹੈ ਭਗਵੰਤ ਮਾਨ ਦੀ, ਜਿੱਥੇ ਉਹ ਕਹਿ ਰਿਹਾ ਕਿ ਅਸੀਂ ਆਪਣੇ ਐਕਸਪਰਟਸ ਤੋਂ ਇਹ ਸਾਰਾ FIR ਵਗੈਰਾ ਸਾਰਾ ਕੁਝ ਜਾਂਚ ਕਰਵਾਈ ਹੈ ਪਾਰਟੀ ਪੱਧਰ ਤੇ ਸੁਖਪਾਲ ਸਿੰਘ ਖਹਿਰਾ ਨਿਰਦੋਸ਼ ਹੈ। ਉਹੀ ਇਲਜ਼ਾਮਾਂ ਤੇ ਜਿਹੜੇ ਇਲਜ਼ਾਮ 2017 ਚ ਲੱਗੇ ਸੀ, ਉਹਨਾਂ ਇਲਜ਼ਾਮਾਂ ਤੇ ਉਹੀ ਪੁਲਿਸ ਆਫੀਸਰ ਨੂੰ ਭਗਵੰਤ ਮਾਨ ਨੇ ਕਿਹਾ ਕਿ ਹੁਣ ਜਾ ਕੇ ਖਹਿਰੇ ਨੂੰ ਚੱਕ ਲਓ। ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤੇ ਮੇਰਾ ਨਾਲ ਗਲਾ ਬੈਠਿਆ ਹੋਇਆ ਜੀ, ਕੋਈ ਗੱਲ ਨਹੀਂ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਤੁਸੀਂ ਸਮਝੋ ਕਿੰਨੀ ਮਤਲਬ ਉਹਨਾਂ ਦੀ ਪਰਸਨਲ ਇੱਕ ਰੰਜਿਸ਼ ਹੀ ਕਹਿ ਲਓ ਫਿਰ ਤੁਸੀਂ ਇਹਨੂੰ। ਕਿਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ 'ਚ ਬੰਦ ਕੀਤਾ ਜਾਏ। ਇੱਕ ਟਵਿੱਟਰ ਤੇ ਪੋਸਟ ਸ਼ੇਅਰ ਕਰਨ ਦਾ ਪਰਚਾ, ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ, ਤੇ ਮੇਰੇ ਭੂਆ ਜੀ ਤੇ ਉਹ 72 ਸਾਲ ਦੇ ਨੇ, ਉਹਨਾਂ ਤੇ ਪਰਚਾ ਦਰਜ। ਜਿਨ੍ਹਾਂ ਨੂੰ ਇਹ ਕਹਿੰਦੇ ਕਿ ਧੋਖਾ ਦਿੱਤਾ, ਉਹਨੂੰ ਵੀ ਨਾਮਜ਼ਦ ਕਰਤਾ ਪਰਚੇ ਵਿੱਚ ਜੀ। ਕੀ ਮੰਨਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋ? ਕੀ ਮੰਨਦੇ ਹੋ ਕਿ NDPS ਵਰਗੀ ਧਾਰਾ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਲਾ ਦੇਣੀ, ਇਸ ਦਾ ਨਾਮ ਇਹੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਪੁੱਤਾਂ ਦੀ ਗੱਲ ਕਰਦੇ ਨੇ? ਸਰ 100% ਮੇਰੇ ਮਨ 'ਚ ਕੋਈ ਸ਼ੰਕਾ ਨਹੀਂ ਹੈ। ਮੈਂ 100% ਮੈਂ ਇਹਨਾਂ ਨੂੰ ਜਾਣਦਾ ਹਾਂ ਕਿ ਕਿਉਂਕਿ ਮੈਂ ਤਾਂ ਅਸਲੀਅਤ ਜਾਣਦਾ ਨਾ। ਸਾਡਾ ਮੇਰੇ ਫਾਦਰ ਦਾ ਔਰ ਮੇਰੇ ਦਾਦਾ ਜੀ ਦਾ ਪੰਜਾਬ ਦੇ ਲੋਕਾਂ ਵਿੱਚ, ਕਪੂਰਥਲੇ ਜ਼ਿਲ੍ਹੇ ਵਿੱਚ 50 ਸਾਲ ਦਾ ਕਰੀਅਰ ਹੈ ਜੀ। ਜੇ ਕੋਈ ਨਸ਼ਾ ਤਸਕਰੀ ਜਾਂ ਏਦਾਂ ਦੀ ਗੱਲਾਂ ਕਰਦੇ, ਤੁਸੀਂ ਤਾਂ ਸਾਲ ਦੀ ਸਿਆਸਤ ਨਹੀਂ ਕਰ ਸਕਦੇ। ਲੋਕਾਂ ਨੇ ਤਾਂ ਝੱਟ ਪਤਾ ਚੱਲ ਜਾਂਦਾ। ਬਿਲਕੁਲ। ਕਿ ਮੇਰੇ ਫਾਦਰ ਤਾਂ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਵੱਲ ਉਂਗਲਾਂ ਕਰਕੇ ਕਹਿੰਦੇ ਨੇ ਕਿ ਤੁਹਾਡੀਆਂ ਇਹ ਕਮੀਆਂ ਨੇ, ਤੁਸੀਂ ਨਸ਼ਾ ਨਹੀਂ ਰੋਕ ਸਕੇ। ਤੇ ਏਦਾਂ ਦੀ ਕੋਈ ਗੱਲ ਹੁੰਦੀ, ਹੁਣ ਤੱਕ ਤਾਂ ਅਸੀਂ ਖਤਮ ਹੋ ਚੁੱਕੇ ਹੁੰਦੇ। ਮੈਨੂੰ ਮਾਣ ਹੈ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਬੜੇ ਵੱਡੇ ਇੱਕ ਸੰਗੀਨ ਕੇਸ ਵਿੱਚ ਉਹਨਾਂ ਨੂੰ ਅਜੇ ਜੇਲ੍ਹ 'ਚ ਬੰਦ ਕੀਤਾ ਹੋਇਆ। ਦੂਜੀ ਵਾਰ
ਹੈਰਾਨੀ ਵਾਲੀ ਗੱਲ ਹੈ, ਦੂਜੀ ਵਾਰ ਉਸੇ ਕੇਸ ਮੁਕੱਦਮੇ ਵਿੱਚ। ਪਰ ਮੈਨੂੰ ਮਾਣ ਹੈ ਕਿ ਮੈਂ ਐਸੇ ਇਨਸਾਨ ਦਾ ਬੇਟਾ ਹੈ ਜੋ ਡਰਦਾ ਨਹੀਂ ਇਹਨਾਂ ਗੱਲਾਂ ਤੋਂ। ਮੈਨੂੰ ਉਦੋਂ ਕੋਰਟ 'ਚ ਮਿਲੇ, ਉਹਨਾਂ ਨੇ ਕਿਹਾ ਮਹਿਤਾਬ ਮੈਨੂੰ 1 ਰੁਪਈਏ ਦਾ ਫਰਕ ਨਹੀਂ ਪੈਂਦਾ ਇਸ ਗੱਲ ਦਾ। ਜਦੋਂ ਮੋਹਾਲੀ ਮਿਲੇ ਸੀਗੇ ਆਪਾਂ, ਤਾਂ ਮੋਹਾਲੀ ਵੀ ਤੁਸੀਂ ਕਿਹਾ ਸੀ ਕਿ ਕੋਈ ਗੱਲ ਨਹੀਂ, ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ, ਦੇਖਾਂਗੇ ਕੇਸ ਲੜਾਂਗੇ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਜਿੱਤ ਹੋਈ 2023 ਵਿੱਚ। ਜਿਸ ਆਧਾਰ ਤੇ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਮੁਕੱਦਮਾ ਸੁਪਰੀਮ ਕੋਰਟ ਨੇ ਰੱਦ ਕਰਤਾ। 9 ਫਰਵਰੀ 2022 ਦਾ ਸੁਪਰੀਮ ਕੋਰਟ ਦਾ ਆਰਡਰ ਹੈ। ਉਹਨਾਂ ਨੇ ਸਾਡਾ NDPS ਕੇਸ ਖਤਮ ਕਰਤਾ ਕਿ ਤੁਹਾਡੀ ਸਾਹਮਣੇ ਖਤਮ ਹੁੰਦੀ ਹੈ ਜੀ। ਉਸ ਤੋਂ ਬਾਅਦ ਜਿਹੜਾ ਸਾਡੇ ਤੇ ED ਰੇਡ ਪਿਆ ਸੀਗਾ, ਉਹ ਵੀ ਉਹਦੇ ਕਰਕੇ, ਉਸ ਆਰਡਰ ਕਰਕੇ ਖਤਮ ਹੋ ਜਾਣਾ ਸੀ 6 ਤਰੀਕ ਨੂੰ, 6 ਅਕਤੂਬਰ ਨੂੰ। ਉਸ ਤੋਂ ਪਹਿਲੇ ਸਾਨੂੰ ਇਹਨਾਂ ਨੇ ਫਿਰ ਉਸ ਮੁਕੱਦਮੇ 'ਚ ਗ੍ਰਿਫਤਾਰ ਕਰਕੇ ਸਾਡੀ ਸ਼ਮੂਲੀਅਤ ਦਿਖਾਤੀ ਕਿ ਆਹ ਦੇਖੋ ਜੀ, ਇਹਦਾ ਫਿਰ ਵੀ ਇਸ ਕੇਸ 'ਚ ਅਜੇ ਰਲਿਆ ਹੋਇਆ ਹੈ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ। ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਸਰ ਮੈਂ ਤਾਂ ਹਰ ਇੱਕ ਵਾਰੀ ਟਿੱਪਣੀ ਨਹੀਂ ਕਰਦਾ, ਮੈਂ ਐਕਚੁਅਲੀ ਉਹਨਾਂ ਦੀ ਸੁਣਦਾ ਵੀ ਨਹੀਂ ਜ਼ਿਆਦਾ ਇਹਨਾਂ ਦੀ ਗੱਲਾਂ। ਮੇਰੀ ਗੱਲ ਬੜੀ ਕਲੀਅਰ ਹੈ ਸਰ। ਤਾਂ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਸਮਨਿੰਗ ਜਿਹੜੀ ਹੈ ਉਹ ਕੁਆਸ਼ ਹੋ ਚੁੱਕੀ ਹੈ। ਸਾਡਾ ਨਾਂ, ਮੇਰੀ ਗੱਲ ਸੁਣੋ ਸਰ, 2015 ਤੋਂ ਆਪਾਂ 2023 ਚ ਆ ਗਏ ਆ, ਹਜੇ ਤਫਤੀਸ਼ ਹੀ ਚੱਲੀ ਜਾ ਰਹੀ ਹੈ। ਉਧਰ 10 ਜਾਣੇ ਜੇਲ੍ਹ 'ਚ 20 ਸਾਲ ਦੀ ਕੈਦ ਕੱਟ ਰਹੇ, 20 ਸਾਲਾਂ 'ਚ ਉਹਨਾਂ ਦੀ 8-9 ਸਾਲ ਕੈਦ ਜਿਹੜੀ ਉਹ ਕੱਟੀ ਜਾ ਚੁੱਕੀ ਹੈ, ਤੇ ਹਜੇ ਤਫਤੀਸ਼ ਤੇ ਹੀ ਬੈਠੇ ਆਪਾਂ। ਬਿਲਕੁਲ ਤਫਤੀਸ਼, ਮੈਂ ਵਕੀਲ ਹਾਂ, ਮੈਂ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ। ਬੜੀ ਸਿੰਪਲ ਜਿਹਾ ਕਾਨੂੰਨ ਹੈ ਸਰ। ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ 'ਚ ਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ। 8 ਸਾਲ ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ ਕਿ ਯਾਰ ਕਿੱਦਾਂ ਦੀ ਕੀ ਸਿਸਟਮ 'ਚ ਰਹਿ ਰਹੇ ਨੇ। ਔਰ ਉਹਨੂੰ ਆ ਕੇ ਏਦਾਂ ਦੇ ਕਾਲੇ ਸਿਸਟਮ ਨੂੰ ਆ ਕੇ ਵਕੀਲ ਡਿਫੈਂਡ ਕਰ ਰਿਹਾ, ਉਹਦੀ ਕਿੰਨੀ ਨੌਲੇਜ ਹੋਊਗੀ ਵਿਚਾਰੇ ਦੀ, ਔਰ ਕੀ ਸਲਾਹ ਉਹ ਆਪਣੇ ਵਕੀਲਾਂ ਨੂੰ ਦਿੰਦਾ ਹੋਊਗਾ। ਰੱਬ ਰਾਖਾ ਜੀ ਉਹਨਾਂ ਦੇ ਕਲਾਇੰਟਾਂ ਦਾ। ਬਿਲਕੁਲ। ਤੇ ਆਉਣ ਵਾਲੀ ਜਿਹੜੀ ਕਾਰਵਾਈ ਆ, ਉਹ ਕੀ ਕਰਨ ਜਾ ਰਹੇ ਹੋ? ਜਿਹੜਾ ਆਉਣ ਵਾਲੇ ਸਮਾਂ ਗਾ, ਉਹ ਕੀ ਕਹਿੰਦਾ ਗਾ? ਅਸੀਂ ਪਹਿਲਾਂ ਤਾਂ ਜਿਹੜੀ SIT ਦੇ ਹੁਕਮਾਂ ਤੇ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਤੇ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਕਰਾਂਗੇ ਜੀ। ਬੜੇ ਹੀ ਜਿਹੜੇ SIT ਦਾ ਹੈਡ ਹੈ ਸੋਪਨ ਸ਼ਰਮਾ, ਇਹਨਾਂ ਦਾ ਨਾਮ ਬੜੇ ਮਾਈਨਿੰਗ ਕੇਸਿਸ ਵਿੱਚ ਵੀ ਜੇ ਇਹਨਾਂ ਤੇ ਹੁਣ ਘੁੰਮੂਗੀ ਸੂਈ ਤਾਂ ਬੜੇ ਵੱਡੇ ਖੁਲਾਸੇ ਹੋਣਗੇ ਕਿ CBI ਦੀ ਜਾਂਚ ਵਿੱਚ ਬਾਈ ਨੇਮ SIT ਦੇ ਹੈਡ ਦਾ ਨਾਮ ਆਉਂਦਾ। ਅਸੀਂ ਇਹਨਾਂ ਦੇ ਖਿਲਾਫ ਪਹਿਲੇ ਤਾਂ ਕਾਰਵਾਈ ਕਰਾਂਗੇ ਜੀ। ਜੋ ਇਹ ਗੈਰ ਕਾਨੂੰਨੀ ਵਰਦੀਆਂ ਪਾ ਕੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ, ਉਹਨਾਂ ਨੂੰ ਪਹਿਲੇ ਇਹਨਾਂ ਦੀ ਵਰਦੀਆਂ ਲਵਾਵਾਂਗੇ, ਫਿਰ ਸਾਡੀ ਜਿਹੜੀ ਬੇਲ ਦੀ ਪ੍ਰਕਿਰਿਆ ਉਸੇ ਥੱਲੇ ਕਰ ਰਹੀ ਜੀ। ਆਖਰ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਸੁਖਪਾਲ ਸਿੰਘ ਖਹਿਰਾ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਆ? 101%। ਜਦੋਂ ਕਿਸੇ ਵੀ ਅਰੈਸਟ ਦੇ ਪਿੱਛੇ ਸ਼ੰਕਾ ਤੁਹਾਡਾ ਮਨ ਦਾ ਜੋ ਮੈਲਿਸ ਹੋ ਨਾ, ਜੇ ਤੁਹਾਡੇ ਦਿਮਾਗ ਵਿੱਚ, if your arrest is actuated with malice, ਉਹ ਗ੍ਰਿਫਤਾਰੀ ਹੀ ਗੈਰ ਕਾਨੂੰਨੀ ਹੈ। ਉਹਨਾਂ ਦਾ ਜੇ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤਾਂ ਇਹਦਾ ਮਤਲਬ ਉਹਨਾਂ ਦੀ ਕਿਰਦਾਰ, ਉਹਨਾਂ ਦੀ ਰੈਪੂਟੇਸ਼ਨ ਨੂੰ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤਾ ਜਾ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਖਹਿਰਾ ਸਾਹਿਬ, ਤੁਹਾਡਾ ਸਮਾਂ ਲੈਣ ਦੇ ਲਈ ਧੰਨਵਾਦ ਕਰਾਂਗੇ। ਥੈਂਕ ਯੂ ਸਰ ਜੀ, ਸ਼ੁਕਰੀਆ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ? ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ ਜੀ। ਮੈਂ ਤੁਹਾਨੂੰ ਗੁਨਾਹ ਬਣਾਉਣ ਲੱਗਿਆ ਸੀ ਅੱਜ ਕਿ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਜਦ ਜਗਰਾਓਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ ਜੀ, ਉਹਨਾਂ ਨੂੰ ਬੇਨਕਾਬ ਕੀਤਾ, ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ। ਏਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਤਾਂ ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ ਜੀ? ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ?
2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ। ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ ਜਿਹਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ। 8 ਸਾਲ ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ। ਖਹਿਰਾ ਸਾਹਿਬ, ਸਵਾਗਤ ਆ ਇੰਡੋਜ਼ ਟੀਵੀ ਤੇ ਜੀ। ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਖਹਿਰਾ ਸਾਹਿਬ, ਜੇਕਰ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਕਾਫੀ ਭਖਦਾ ਨਜ਼ਰ ਆ ਰਿਹਾ, ਟ੍ਰੋਲਿੰਗ ਵੀ ਕਾਫੀ ਹੋ ਰਹੀ ਆ। ਕੀ ਲੱਗਦਾ ਹੈਗਾ ਕੇਸ ਦੇ ਵਿੱਚ ਕਿੰਨਾ ਕੁ ਕੁਛ ਆ ਜਿਹੜਾ ਕਿ ਨਿਕਲ ਪਾਉਣ ਨੂੰ ਹੈਗਾ? ਦੇਖੋ, ਇਹ ਸਾਰਾ ਜਿਹੜਾ ਕੇਸ ਹੈ 2015 ਦਾ, ਇਹ ਮੁਕੱਦਮਾ, ਖਹਿਰਾ ਸਾਹਿਬ ਦਾ ਨਾਂ ਤਾਂ ਇਸ ਮੁਕੱਦਮੇ 'ਚ ਨਾਮ ਆਇਆ, ਨਾ ਕਿਸੇ ਚਲਾਨ ਵਿੱਚ ਨਾਮ ਆਇਆ। 2017 ਵਿੱਚ ਇਹ ਕਈ 2 ਪੁਲਿਸ ਵਾਲਿਆਂ ਨੂੰ ਵਾਪਸ ਬੁਲਾ ਕੇ ਕੋਰਟ ਨੇ ਸਾਡੇ ਖਿਲਾਫ ਸਮਨਿੰਗ ਆਰਡਰ ਪਾਸ ਕਰਤਾ ਜੀ। ਜੋ ਅੱਜ ਪੁਲਿਸ ਕਹਿ ਰਹੀ ਹੈ ਜੀ ਕਿ ਸਾਨੂੰ ਕਾਲ ਰਿਕਾਰਡ ਚਾਹੀਦਾ ਹੈ, ਅਸੀਂ ਫਲਾਨਾ ਢਿਮਕਾਨਾ, ਅਸੀਂ ਇਹਨਾਂ ਦੀ ਤਫਤੀਸ਼ ਕਰਨੀ ਹੈ, ਇਹ ਸਾਰੀਆਂ ਗੱਲਾਂ ਸਰ 2017 ਵਿੱਚ ਕੋਰਟ ਦੇ ਆਰਡਰ ਵਿੱਚ ਆ ਚੁੱਕੀਆਂ ਨੇ ਜੀ। ਉਸ ਆਰਡਰ ਨੂੰ ਅਸੀਂ ਸੁਪਰੀਮ ਕੋਰਟ ਤੱਕ ਚੈਲੰਜ ਕੀਤਾ। ਸੁਪਰੀਮ ਕੋਰਟ ਨੇ ਸਾਰਾ ਕੁਝ ਪੜ੍ਹ ਲਿਖ ਕੇ, ਉਹਨਾਂ ਨੇ ਦੇਖਿਆ ਕਿ ਖਹਿਰੇ ਦੀਆਂ ਕਾਲਾਂ ਵੀ ਹੈ, ਇਹਨਾਂ ਦਾ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਸਾਡਾ ਜਿਹੜਾ ਸਮਨਿੰਗ ਆਰਡਰ ਸੀ ਉਹ ਰੱਦ ਕਰ ਦਿੱਤਾ ਕਿ ਖਹਿਰੇ ਦਾ ਇਸ ਮੁਕੱਦਮੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ? ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ। ਦੇਖੋ ਸਰ, ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ, ਜੇ ਸਾਡੇ ਹੱਕ ਵਿੱਚ ਸੁਪਰੀਮ ਕੋਰਟ ਦਾ ਆਰਡਰ ਸੀ, ਪਹਿਲੇ ਮੈਂ ਦੱਸਦਾ, ਤੁਸੀਂ ਪੁੱਛਿਆ ਮੈਨੂੰ ਕਿ ਗ੍ਰਿਫਤਾਰ ਕਿਉਂ ਕੀਤਾ ਗਿਆ ਜੀ। ਇਹ ਜਿਹੜਾ ਮੁਕੱਦਮਾ ਨੰਬਰ 35 ਫਾਜ਼ਿਲਕਾ ਵਾਲਾ ਜਿਹੜਾ FIR ਦਾ ਜ਼ਿਕਰ ਕਰਦੀ ਪੁਲਿਸ ਬਾਰ-ਬਾਰ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੋਈ ਸਪੋਕਸਮੈਨ ਵਗੈਰਾ ਕਹਿੰਦੇ ਨੇ, ਅਸਲੀਅਤ ਵਿੱਚ ਇਹ ਮੁਕੱਦਮਾ ਆਪਣੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਇੱਕ ਪਰਦਾ ਹੈ ਜੀ। ਇਹਦਾ ਜੇ ਆਪਾਂ ਪਰਦਾ ਸਾਈਡ ਕਰੀਏ ਤਾਂ ਇਹਦੀ ਖਹਿਰਾ ਸਾਹਿਬ ਦੀ ਅਰੈਸਟ ਦਾ ਅਸਲੀ ਕਾਰਨ ਹੈ ਉਹਨਾਂ ਦੀ ਬੁਲੰਦ ਆਵਾਜ਼ ਜੀ। ਪੰਜਾਬ ਦੇ ਹਰ ਇੱਕ ਮਸਲੇ ਤੇ ਬੇਬਾਕੀ ਨਾਲ ਬੋਲਦੇ ਨੇ। ਭਗਵੰਤ ਮਾਨ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਦੇ ਨੇ। ਭਾਵੇਂ ਹੁਣ ਮੈਂ ਲਿਸਟ ਗਿਣਾਉਣ ਲੱਗ ਜਾ, ਸ਼ਾਇਦ ਆਪਣੀ ਇੰਟਰਵਿਊ ਉੱਥੇ ਹੀ ਖਤਮ ਹੋ ਜਾਏ ਜੀ। ਮੈਂ 2-3 ਗੱਲਾਂ ਦੱਸੂਗਾ। ਜਦੋਂ ਸਭ ਤੋਂ ਵੱਡੀਆਂ ਗੱਲਾਂ, ਜੋ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਉਠਾ ਕੇ ਅਸਾਮ ਭੇਜ ਦਿੱਤਾ, ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਸਾਲ ਨਜ਼ਰਬੰਦ ਰੱਖਿਆ ਸਰ ਜੀ। ਮੈਂ ਹੁਣ ਤੁਹਾਨੂੰ ਗੁਨਾਹ ਗਿਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਵਾਸਤੇ ਬੋਲਦੇ ਨੇ ਜੀ। ਜਦ ਜਗਰਾਉਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ, ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਉਹਨਾਂ ਦੇ ਘਰ ਵਿੱਚ ਕੰਧਾਂ ਖੜੀਆਂ ਕਰਤੀਆਂ, ਆਪਣੇ ਕਰਿੰਦੇ ਦੇ ਨਾਂ ਤੇ ਜਾਲੀ ਪਾਵਰ ਆਫ ਅਟਾਰਨੀ ਬਣਾ ਕੇ ਆਪਣੇ ਆਪ ਨੂੰ ਕਿਰਾਏਦਾਰ ਦਿਖਾਤਾ ਜੀ। ਉਹਨਾਂ ਨੂੰ ਬੇਨਕਾਬ ਕੀਤਾ, ਪਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਜੀ। ਤਾਂ ਕਰਕੇ ਅੱਜ ਸੁਖਪਾਲ ਸਿੰਘ ਖਹਿਰਾ ਜੇਲ੍ਹ 'ਚ ਨੇ। ਔਰ ਇਦਾਂ ਦੇ ਮੱਤੇਵਾੜੇ ਦੇ ਜੰਗਲ ਵਿੱਚ ਜੋ ਪਾਰਕ ਲੱਗਣ ਜਾ ਰਿਹਾ ਸੀ ਇੰਡਸਟਰੀਅਲ, ਉਹਨੂੰ ਲੁਕੋ ਕੇ ਪੰਜਾਬ ਮਾਨ ਸਰਕਾਰ ਲਗਾਉਣਾ ਚਾਹੁੰਦੀ ਸੀ, ਉੱਥੇ ਉਹਦਾ ਵਿਰੋਧ ਕੀਤਾ। ਪੰਜਾਬ ਵਿੱਚ ਕੋਈ ਵੀ ਇਲੀਗਲ ਮਾਈਨਿੰਗ ਦੀ ਗੱਲ ਹੁੰਦੀ ਹੈ, SSP ਤਰਨਤਾਰਨ ਵਾਲੇ ਇਸ਼ੂ ਤੇ ਤੁਸੀਂ ਸਾਰਾ ਕੁਝ ਜਾਣਦੇ ਹੋ। ਬਿਲਕੁਲ ਏਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਏਦਾਂ ਪੰਜਾਬ ਦਾ ਤੁਸੀਂ ਇਤਿਹਾਸ ਦੇਖੋ ਕਿ ਜਦ ਵੀ ਕੋਈ ਆਪਣੀ ਧੌਣ ਚੁੱਕ ਕੇ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੀ ਗੱਲ ਕਰੂਗਾ, ਅਵਲ ਤਾਂ ਉਹਨੂੰ ਮਰਵਾਇਆ ਹੀ ਜਾਂਦਾ ਜੀ ਇੱਥੇ। ਇਹ ਅਸਲੀ ਗੱਲ ਕਹਿ ਰਿਹਾ ਮੈਂ, ਤੁਸੀਂ ਸਾਰੇ ਜਾਣਦੇ ਹੋ ਅਸਲੀਅਤ ਕੀ ਹੈ। ਕਿਤੇ ਇਹ ਤਾਂ ਨਹੀਂ ਮਰਵਾ ਨਹੀਂ ਸਕਦੇ ਖਹਿਰਾ ਸਾਹਿਬ ਦੇ ਨਾਲ ਕੋਈ ਨਿੱਜੀ ਰੰਜਿਸ਼ ਹੋਵੇ, ਨਿੱਜੀ ਰੰਜਿਸ਼ ਦਾ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ ਸਰਕਾਰ। ਇੱਕ ਮਿੰਟ ਸਰ, ਤੇ ਅਵਲ ਤਾਂ ਉਹਨੂੰ ਮਰਾਉਣ ਦੀ ਕੋਸ਼ਿਸ਼ ਕਰਦੀ ਹੈ ਜੀ। ਜਿਹਨੂੰ ਮਰਾਇਆ ਨਹੀਂ ਨਾ ਜਾ ਸਕਦਾ, ਉਹ ਕਹਿੰਦੇ ਕਿ ਇਹਨਾਂ ਤੇ ਪਰਚੇ ਦਰਜ ਕਰ ਦੋ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੋ,
ਇਦਾਂ ਦੇ ਕੇਸਾਂ ਵਿੱਚ ਜੇ 20 ਸਾਲ ਜੇਲ੍ਹ ਉਮਰ ਕੈਦ ਹੁੰਦੀ ਹੈ ਤੇ ਜੇ ਤਾਂ ਇਹਨਾਂ ਨੂੰ ਲੱਗਦਾ ਕਿ ਇਦਾਂ ਇਹ 95% ਲੋਕ ਸ਼ਾਇਦ ਡਰ ਵੀ ਜਾਂਦੇ ਹੋਣਗੇ ਅਸਲੀਅਤ ਵਿੱਚ। ਪਰ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਦਬਾਇਆ ਜਾ ਸਕਦਾ, ਫਿਰ ਇਹਨਾਂ ਦਾ ਵਹਿਮ ਹੈ ਜੀ। ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ? ਦੇਖੋ ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਇੱਕ ਵੀਡੀਓ ਹੈ ਭਗਵੰਤ ਮਾਨ ਦੀ, ਜਿੱਥੇ ਉਹ ਕਹਿ ਰਿਹਾ ਕਿ ਅਸੀਂ ਆਪਣੇ ਐਕਸਪਰਟਸ ਤੋਂ ਇਹ ਸਾਰਾ FIR ਵਗੈਰਾ ਸਾਰਾ ਕੁਝ ਜਾਂਚ ਕਰਵਾਈ ਹੈ ਪਾਰਟੀ ਪੱਧਰ ਤੇ ਸੁਖਪਾਲ ਸਿੰਘ ਖਹਿਰਾ ਨਿਰਦੋਸ਼ ਹੈ। ਉਹੀ ਇਲਜ਼ਾਮਾਂ ਤੇ ਜਿਹੜੇ ਇਲਜ਼ਾਮ 2017 ਚ ਲੱਗੇ ਸੀ, ਉਹਨਾਂ ਇਲਜ਼ਾਮਾਂ ਤੇ ਉਹੀ ਪੁਲਿਸ ਆਫੀਸਰ ਨੂੰ ਭਗਵੰਤ ਮਾਨ ਨੇ ਕਿਹਾ ਕਿ ਹੁਣ ਜਾ ਕੇ ਖਹਿਰੇ ਨੂੰ ਚੱਕ ਲਓ। ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤੇ ਮੇਰਾ ਨਾਲ ਗਲਾ ਬੈਠਿਆ ਹੋਇਆ ਜੀ, ਕੋਈ ਗੱਲ ਨਹੀਂ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਤੁਸੀਂ ਸਮਝੋ ਕਿੰਨੀ ਮਤਲਬ ਉਹਨਾਂ ਦੀ ਪਰਸਨਲ ਇੱਕ ਰੰਜਿਸ਼ ਹੀ ਕਹਿ ਲਓ ਫਿਰ ਤੁਸੀਂ ਇਹਨੂੰ। ਕਿਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ 'ਚ ਬੰਦ ਕੀਤਾ ਜਾਏ। ਇੱਕ ਟਵਿੱਟਰ ਤੇ ਪੋਸਟ ਸ਼ੇਅਰ ਕਰਨ ਦਾ ਪਰਚਾ, ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ ਤੇ ਮੇਰੇ ਭੂਆ ਜੀ ਤੇ ਉਹ 72 ਸਾਲ ਦੇ ਨੇ, ਉਹਨਾਂ ਤੇ ਪਰਚਾ ਦਰਜ। ਜਿਨ੍ਹਾਂ ਨੂੰ ਇਹ ਕਹਿੰਦੇ ਕਿ ਧੋਖਾ ਦਿੱਤਾ, ਉਹਨੂੰ ਵੀ ਨਾਮਜ਼ਦ ਕਰਤਾ ਪਰਚੇ ਵਿੱਚ ਜੀ। ਕੀ ਮੰਨਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋ? ਕੀ ਮੰਨਦੇ ਹੋ ਕਿ NDPS ਵਰਗੀ ਧਾਰਾ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਲਾ ਦੇਣੀ, ਇਸ ਦਾ ਨਾਮ ਇਹੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਪੁੱਤਾਂ ਦੀ ਗੱਲ ਕਰਦੇ ਨੇ? ਸਰ 100% ਮੇਰੇ ਮਨ 'ਚ ਕੋਈ ਸ਼ੰਕਾ ਨਹੀਂ ਹੈ। ਮੈਂ 100% ਮੈਂ ਇਹਨਾਂ ਨੂੰ ਜਾਣਦਾ ਹਾਂ ਕਿ ਕਿਉਂਕਿ ਮੈਂ ਤਾਂ ਅਸਲੀਅਤ ਜਾਣਦਾ ਨਾ। ਸਾਡਾ ਮੇਰੇ ਫਾਦਰ ਦਾ ਔਰ ਮੇਰੇ ਦਾਦਾ ਜੀ ਦਾ ਪੰਜਾਬ ਦੇ ਲੋਕਾਂ ਵਿੱਚ, ਕਪੂਰਥਲੇ ਜ਼ਿਲ੍ਹੇ ਵਿੱਚ 50 ਸਾਲ ਦਾ ਕਰੀਅਰ ਹੈ ਜੀ। ਜੇ ਕੋਈ ਨਸ਼ਾ ਤਸਕਰੀ ਜਾਂ ਇਦਾਂ ਦੀ ਗੱਲਾਂ ਕਰਦੇ, ਤੁਸੀਂ ਤਾਂ ਸਾਲ ਦੀ ਸਿਆਸਤ ਨਹੀਂ ਕਰ ਸਕਦੇ। ਲੋਕਾਂ ਨੇ ਤਾਂ ਝੱਟ ਪਤਾ ਚੱਲ ਜਾਂਦਾ। ਬਿਲਕੁਲ। ਕਿ ਮੇਰੇ ਫਾਦਰ ਤਾਂ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਵੱਲ ਉਂਗਲਾਂ ਕਰਕੇ ਕਹਿੰਦੇ ਨੇ ਕਿ ਤੁਹਾਡੀਆਂ ਇਹ ਕਮੀਆਂ ਨੇ, ਤੁਸੀਂ ਨਸ਼ਾ ਨਹੀਂ ਰੋਕ ਸਕੇ। ਤੇ ਏਦਾਂ ਦੀ ਕੋਈ ਗੱਲ ਹੁੰਦੀ, ਹੁਣ ਤੱਕ ਤਾਂ ਅਸੀਂ ਖਤਮ ਹੋ ਚੁੱਕੇ ਹੁੰਦੇ। ਮੈਨੂੰ ਮਾਣ ਹੈ ਕਿ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਬੜੇ ਵੱਡੇ ਇੱਕ ਸੰਗੀਨ ਕੇਸ ਵਿੱਚ ਉਹਨਾਂ ਨੂੰ ਅਜੇ ਜੇਲ੍ਹ 'ਚ ਬੰਦ ਕੀਤਾ ਹੋਇਆ। ਦੂਜੀ ਵਾਰ ਹੈਰਾਨੀ ਵਾਲੀ ਗੱਲ ਹੈ, ਦੂਜੀ ਵਾਰ ਉਸੇ ਕੇਸ ਮੁਕੱਦਮੇ ਵਿੱਚ। ਪਰ ਮੈਨੂੰ ਮਾਣ ਹੈ ਕਿ ਮੈਂ ਐਸੇ ਇਨਸਾਨ ਦਾ ਬੇਟਾ ਹੈ ਜੋ ਡਰਦਾ ਨਹੀਂ ਇਹਨਾਂ ਗੱਲਾਂ ਤੋਂ। ਮੈਨੂੰ ਉਦੋਂ ਕੋਰਟ 'ਚ ਮਿਲੇ, ਉਹਨਾਂ ਨੇ ਕਿਹਾ ਮੈਨੂੰ 1 ਰੁਪਈਏ ਦਾ ਫਰਕ ਨਹੀਂ ਪੈਂਦਾ ਇਸ ਗੱਲ ਦਾ। ਜਦੋਂ ਮੋਹਾਲੀ ਮਿਲੇ ਸੀਗੇ ਆਪਾਂ, ਤਾਂ ਮੋਹਾਲੀ ਵੀ ਤੁਸੀਂ ਕਿਹਾ ਸੀ ਕਿ ਕੋਈ ਗੱਲ ਨਹੀਂ, ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ, ਦੇਖਾਂਗੇ ਕੇਸ ਲੜਾਂਗੇ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਜਿੱਤ ਹੋਈ 2023 ਵਿੱਚ। ਜਿਸ ਆਧਾਰ ਤੇ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਮੁਕੱਦਮਾ ਸੁਪਰੀਮ ਕੋਰਟ ਨੇ ਰੱਦ ਕਰਤਾ। 9 ਫਰਵਰੀ 2022 ਦਾ ਸੁਪਰੀਮ ਕੋਰਟ ਦਾ ਆਰਡਰ ਹੈ। ਉਹਨਾਂ ਨੇ ਸਾਡਾ NDPS ਕੇਸ ਖਤਮ ਕਰਤਾ ਕਿ ਤੁਹਾਡੀ ਸਾਹਮਣੇ ਖਤਮ ਹੁੰਦੀ ਹੈ ਜੀ। ਉਸ ਤੋਂ ਬਾਅਦ ਜਿਹੜਾ ਸਾਡੇ ਤੇ ED ਰੇਡ ਪਿਆ ਸੀਗਾ, ਉਹ ਵੀ ਉਹਦੇ ਕਰਕੇ, ਉਸ ਆਰਡਰ ਕਰਕੇ ਖਤਮ ਹੋ ਜਾਣਾ ਸੀ 6 ਤਰੀਕ ਨੂੰ, 6 ਅਕਤੂਬਰ ਨੂੰ। ਉਸ ਤੋਂ ਪਹਿਲੇ ਸਾਨੂੰ ਇਹਨਾਂ ਨੇ ਫਿਰ ਉਸ ਮੁਕੱਦਮੇ 'ਚ ਗ੍ਰਿਫਤਾਰ ਕਰਕੇ ਸਾਡੀ ਸ਼ਮੂਲੀਅਤ ਦਿਖਾਤੀ ਕਿ ਆਹ ਦੇਖੋ ਜੀ, ਇਹਦਾ ਫਿਰ ਵੀ ਇਸ ਕੇਸ 'ਚ ਅਜੇ ਰਲਿਆ ਹੋਇਆ ਹੈ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ। ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ। ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਸਰ ਮੈਂ ਤਾਂ ਹਰ ਇੱਕ ਵਾਰੀ ਟਿੱਪਣੀ ਨਹੀਂ ਕਰਦਾ। ਮੈਂ ਐਕਚੁਅਲੀ ਉਹਨਾਂ ਦੀ ਸੁਣਦਾ ਵੀ ਨਹੀਂ ਜ਼ਿਆਦਾ ਇਹਨਾਂ ਦੀ ਗੱਲਾਂ। ਮੇਰੀ ਗੱਲ ਬੜੀ ਕਲੀਅਰ ਹੈ ਸਰ। ਹੁਣ ਤਾਂ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਸਮਨਿੰਗ ਜਿਹੜੀ ਉਹ ਕੁਆਸ਼ ਹੋ ਚੁੱਕੀ ਹੈ। ਸਾਡਾ ਨਾਂ, ਮੇਰੀ ਗੱਲ ਸੁਣੋ ਸਰ, 2015 ਤੋਂ ਆਪਾਂ 2023 ਚ ਆ ਗਏ ਆ। ਹਜੇ ਤਫਤੀਸ਼ ਹੀ ਚੱਲੀ ਜਾ ਰਹੀ ਹੈ। ਉਧਰ 10 ਜਾਣੇ ਜੇਲ੍ਹ 'ਚ 20 ਸਾਲ ਦੀ ਕੈਦ ਕੱਟ ਰਹੇ। 20 ਸਾਲਾਂ 'ਚ ਉਹਨਾਂ ਦੀ 8-9 ਸਾਲ ਕੈਦ ਜਿਹੜੀ ਉਹ ਕੱਟੀ ਜਾ ਚੁੱਕੀ ਹੈ ਤੇ ਹਜੇ ਤਫਤੀਸ਼ ਤੇ ਹੀ ਬੈਠੇ ਆਪਾਂ। ਬਿਲਕੁਲ। ਤਫਤੀਸ਼, ਮੈਂ ਵਕੀਲ ਹਾਂ, ਮੈਂ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ। ਬੜੀ ਸਿੰਪਲ ਜਿਹਾ ਕਾਨੂੰਨ ਹੈ ਸਰ। ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ 'ਚ ਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ।
ਇੱਥੇ 8 ਸਾਲ ਹੋ ਗਏ, 8 ਸਾਲ। ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ ਕਿ ਯਾਰ ਕਿੱਦਾਂ ਦੀ ਕੀ ਸਿਸਟਮ ਚ ਰਹਿ ਰਹੇ ਨੇ। ਔਰ ਉਹਨੂੰ ਆ ਕੇ ਏਦਾਂ ਦੇ ਕਾਲੇ ਸਿਸਟਮ ਨੂੰ ਆ ਕੇ ਵਕੀਲ ਡਿਫੈਂਡ ਕਰ ਰਿਹਾ, ਉਹਦੀ ਕਿੰਨੀ ਨੌਲੇਜ ਹੋਊਗੀ ਵਿਚਾਰੇ ਦੀ, ਔਰ ਕੀ ਸਲਾਹ ਉਹ ਆਪਣੇ ਵਕੀਲਾਂ ਨੂੰ ਦਿੰਦਾ ਹੋਊਗਾ। ਰੱਬ ਰਾਖਾ ਜੀ ਉਹਨਾਂ ਦੇ ਕਲਾਇੰਟਾਂ ਦਾ। ਬਿਲਕੁਲ। ਤੇ ਆਉਣ ਵਾਲੀ ਜਿਹੜੀ ਕਾਰਵਾਈ ਆ ਉਹ ਕੀ ਕਰਨ ਜਾ ਰਹੇ ਹੋ, ਜਿਹੜਾ ਆਉਣ ਵਾਲੇ ਸਮਾਂ ਗਾ ਉਹ ਕੀ ਕਹਿਣਾ ਗਾ? ਅਸੀਂ ਪਹਿਲਾਂ ਤਾਂ ਜਿਹੜੀ SIT ਦੇ ਹੁਕਮਾਂ ਤੇ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਤੇ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਕਰਾਂਗੇ ਜੀ। ਬੜੇ ਹੀ ਜਿਹੜੇ SIT ਦਾ ਹੈਡ ਹੈ ਸੋਪਨ ਸ਼ਰਮਾ, ਇਹਨਾਂ ਦਾ ਨਾਮ ਬੜੇ ਮਾਈਨਿੰਗ ਕੇਸਿਸ ਵਿੱਚ ਵੀ ਜੇ ਇਹਨਾਂ ਤੇ ਹੁਣ ਘੁੰਮੂਗੀ ਤਾਂ ਬੜੇ ਵੱਡੇ ਖੁਲਾਸੇ ਹੋਣਗੇ ਕਿ CBI ਦੀ ਜਾਂਚ ਵਿੱਚ ਬਾਈ ਨੇਮ SIT ਦੇ ਹੈਡ ਦਾ ਨਾਮ ਆਉਂਦਾ। ਅਸੀਂ ਇਹਨਾਂ ਦੇ ਖਿਲਾਫ ਪਹਿਲੇ ਤਾਂ ਕਾਰਵਾਈ ਕਰਾਂਗੇ ਜੀ। ਜੋ ਇਹ ਗੈਰ ਕਾਨੂੰਨੀ ਵਰਦੀਆਂ ਪਾ ਕੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ, ਉਹਨਾਂ ਨੂੰ ਪਹਿਲੇ ਇਹਨਾਂ ਦੀ ਵਰਦੀਆਂ ਲਵਾਵਾਂਗੇ, ਫਿਰ ਸਾਡੀ ਜਿਹੜੀ ਬੇਲ ਦੀ ਪ੍ਰਕਿਰਿਆ ਉਸੇ ਥੱਲੇ ਕਰ ਰਹੀ ਜੀ। ਆਖਰ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਸੁਖਪਾਲ ਸਿੰਘ ਖਹਿਰਾ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਆ? 101%। ਜਦੋਂ ਕਿਸੇ ਵੀ ਅਰੈਸਟ ਦੇ ਪਿੱਛੇ ਸ਼ੰਕਾ ਤੁਹਾਡਾ ਮਨ ਦਾ ਜੋ ਮੈਲਿਸ ਹੋ ਨਾ, ਜੇ ਤੁਹਾਡੇ ਦਿਮਾਗ ਵਿੱਚ if your arrest is actuated with malice, ਉਹ ਗ੍ਰਿਫਤਾਰੀ ਹੀ ਗੈਰ ਕਾਨੂੰਨੀ ਹੈ। ਉਹਨਾਂ ਦਾ ਜੇ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤਾਂ ਇਹਦਾ ਮਤਲਬ ਉਹਨਾਂ ਦੀ ਕਿਰਦਾਰ, ਉਹਨਾਂ ਦੀ ਉਹਨਾਂ ਦੀ ਰੈਪੂਟੇਸ਼ਨ ਨੂੰ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤਾ ਜਾ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਖਹਿਰਾ ਸਾਹਿਬ, ਤੁਹਾਡਾ ਸਮਾਂ ਲੈਣ ਦੇ ਲਈ ਧੰਨਵਾਦ ਕਰਾਂਗੇ। ਥੈਂਕ ਯੂ ਸਰ ਜੀ, ਸ਼ੁਕਰੀਆ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ? ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ ਜੀ। ਮੈਂ ਹੁਣ ਤੁਹਾਨੂੰ ਗੁਨਾਹ ਬਣਾਉਣ ਲੱਗਿਆ ਸੀ ਅੱਜ ਕਿ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਜਦ ਜਗਰਾਓਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ ਜੀ, ਉਹਨਾਂ ਨੂੰ ਬੇਨਕਾਬ ਕੀਤਾ। ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ। ਏਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਤਾਂ ਕਿਤੇ ਇਹ ਤਾਂ ਨਹੀਂ ਹੈਗਾ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ? ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ? 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ, ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ ਜਿਹਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ, 8 ਸਾਲ। ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ। ਖਹਿਰਾ ਸਾਹਿਬ ਸਵਾਗਤ ਆ ਇੰਡੋਜ਼ TV ਤੇ ਜੀ। ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਖਹਿਰਾ ਸਾਹਿਬ, ਜੇਕਰ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਕਾਫੀ ਭਖਦਾ ਨਜ਼ਰ ਆ ਰਿਹਾ, ਟ੍ਰੋਲਿੰਗ ਵੀ ਕਾਫੀ ਹੋ ਰਹੀ ਆ। ਕੀ ਲੱਗਦਾ ਹੈਗਾ ਕੇਸ ਦੇ ਵਿੱਚ ਕਿੰਨਾ ਕੁ ਕੁਛ ਆ ਜਿਹੜਾ ਕਿ ਨਿਕਲ ਪਾਉਣ ਨੂੰ ਹੈਗਾ? ਦੇਖੋ, ਇਹ ਸਾਰਾ ਜਿਹੜਾ ਕੇਸ ਹੈ 2015 ਦਾ, ਇਹ ਮੁਕੱਦਮਾ, ਖਹਿਰਾ ਸਾਹਿਬ ਦਾ ਨਾਂ ਤਾਂ ਇਸ ਮੁਕੱਦਮੇ 'ਚ ਨਾਮ ਆਇਆ, ਨਾ ਕਿਸੇ ਚਲਾਨ ਵਿੱਚ ਨਾਮ ਆਇਆ। 2017 ਵਿੱਚ ਇਹ ਕਈ 2 ਪੁਲਿਸ ਵਾਲਿਆਂ ਨੂੰ ਵਾਪਸ ਬੁਲਾ ਕੇ ਕੋਰਟ ਨੇ ਸਾਡੇ ਖਿਲਾਫ ਸਮਨਿੰਗ ਆਰਡਰ ਪਾਸ ਕਰਤਾ ਜੀ। ਜੋ ਅੱਜ ਪੁਲਿਸ ਕਹਿ ਰਹੀ ਹੈ ਜੀ ਕਿ ਸਾਨੂੰ ਕਾਲ ਰਿਕਾਰਡ ਚਾਹੀਦਾ ਹੈ, ਅਸੀਂ ਫਲਾਨਾ ਢਿਮਕਾਨਾ, ਅਸੀਂ ਇਹਨਾਂ ਦੀ ਤਫਤੀਸ਼ ਕਰਨੀ ਹੈ, ਇਹ ਸਾਰੀਆਂ ਗੱਲਾਂ ਸਰ 2017 ਵਿੱਚ ਕੋਰਟ ਦੇ ਆਰਡਰ ਵਿੱਚ ਆ ਚੁੱਕੀਆਂ ਨੇ ਜੀ। ਉਸ ਆਰਡਰ ਨੂੰ ਅਸੀਂ ਸੁਪਰੀਮ ਕੋਰਟ ਤੱਕ ਚੈਲੰਜ ਕੀਤਾ। ਸੁਪਰੀਮ ਕੋਰਟ ਨੇ ਸਾਰਾ ਕੁਝ ਪੜ੍ਹ ਲਿਖ ਕੇ, ਉਹਨਾਂ ਨੇ ਦੇਖਿਆ ਕਿ ਖਹਿਰੇ ਦੀਆਂ ਕਾਲਾਂ ਵੀ ਹੈ, ਇਹਨਾਂ ਦਾ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਸਾਡਾ ਜਿਹੜਾ ਸਮਨਿੰਗ ਆਰਡਰ ਸੀ ਉਹ ਰੱਦ ਕਰ ਦਿੱਤਾ ਕਿ ਖਹਿਰੇ ਦਾ ਇਸ ਮੁਕੱਦਮੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ।
ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ? ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ। ਦੇਖੋ ਸਰ, ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ, ਜੇ ਸਾਡੇ ਹੱਕ ਵਿੱਚ ਸੁਪਰੀਮ ਕੋਰਟ ਦਾ ਆਰਡਰ ਸੀ, ਪਹਿਲੇ ਮੈਂ ਦੱਸਦਾ, ਤੁਸੀਂ ਪੁੱਛਿਆ ਮੈਨੂੰ ਕਿ ਗ੍ਰਿਫਤਾਰ ਕਿਉਂ ਕੀਤਾ ਗਿਆ ਜੀ। ਇਹ ਜਿਹੜਾ ਮੁਕੱਦਮਾ ਨੰਬਰ 35 ਫਾਜ਼ਿਲਕਾ ਵਾਲਾ ਜਿਹੜਾ FIR ਦਾ ਜ਼ਿਕਰ ਕਰਦੀ ਪੁਲਿਸ ਬਾਰ-ਬਾਰ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੋਈ ਸਪੋਕਸਮੈਨ ਵਗੈਰਾ ਕਹਿੰਦੇ ਨੇ, ਅਸਲੀਅਤ ਵਿੱਚ ਇਹ ਮੁਕੱਦਮਾ ਆਪਣੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਇੱਕ ਪਰਦਾ ਹੈ ਜੀ। ਇਹਦਾ ਜੇ ਆਪਾਂ ਪਰਦਾ ਸਾਈਡ ਕਰੀਏ ਤਾਂ ਇਹਦੀ ਖਹਿਰਾ ਸਾਹਿਬ ਦੀ ਅਰੈਸਟ ਦਾ ਅਸਲੀ ਕਾਰਨ ਹੈ ਉਹਨਾਂ ਦੀ ਬੁਲੰਦ ਆਵਾਜ਼ ਜੀ। ਪੰਜਾਬ ਦੇ ਹਰ ਇੱਕ ਮਸਲੇ ਤੇ ਬੇਬਾਕੀ ਨਾਲ ਬੋਲਦੇ ਨੇ। ਭਗਵੰਤ ਮਾਨ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਦੇ ਨੇ। ਭਾਵੇਂ ਹੁਣ ਜੇ ਮੈਂ ਲਿਸਟ ਗਿਣਾਉਣ ਲੱਗ ਜਾ, ਸ਼ਾਇਦ ਆਪਣੀ ਇੰਟਰਵਿਊ ਉੱਥੇ ਹੀ ਖਤਮ ਹੋ ਜੇ ਜੀ। ਮੈਂ 2-3 ਗੱਲਾਂ ਦੱਸੂਗਾ। ਜਦੋਂ ਸਭ ਤੋਂ ਵੱਡੀਆਂ ਗੱਲਾਂ, ਜਦ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਉਠਾ ਕੇ ਅਸਾਮ ਭੇਜ ਦਿੱਤਾ, ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਸਾਲ-ਸਾਲ ਨਜ਼ਰਬੰਦ ਰੱਖਿਆ ਸਰ ਜੀ। ਮੈਂ ਹੁਣ ਤੁਹਾਨੂੰ ਗੁਨਾਹ ਗਿਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਵਾਸਤੇ ਬੋਲਦੇ ਨੇ ਜੀ। ਜਦ ਜਗਰਾਉਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ, ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਉਹਨਾਂ ਦੇ ਘਰ ਵਿੱਚ ਕੰਧਾਂ ਖੜੀਆਂ ਕਰਤੀਆਂ, ਆਪਣੇ ਕਰਿੰਦੇ ਦੇ ਨਾਂ ਤੇ ਜਾਲੀ ਪਾਵਰ ਆਫ ਅਟਾਰਨੀ ਬਣਾ ਕੇ ਆਪਣੇ ਆਪ ਨੂੰ ਕਿਰਾਏਦਾਰ ਦਿਖਾਤਾ ਜੀ। ਉਹਨਾਂ ਨੂੰ ਬੇਨਕਾਬ ਕੀਤਾ, ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਜੀ। ਤਾਂ ਕਰਕੇ ਅੱਜ ਸੁਖਪਾਲ ਸਿੰਘ ਖਹਿਰਾ ਜੇਲ੍ਹ 'ਚ ਨੇ। ਔਰ ਇਦਾਂ ਦੇ ਮੱਤੇਵਾੜੇ ਦੇ ਜੰਗਲ ਵਿੱਚ ਜੋ ਪਾਰਕ ਲੱਗਣ ਜਾ ਰਿਹਾ ਸੀ ਇੰਡਸਟਰੀਅਲ, ਉਹਨੂੰ ਲੁਕੋ ਕੇ ਪੰਜਾਬ ਮਾਨ ਸਰਕਾਰ ਲਗਾਉਣਾ ਚਾਹੁੰਦੀ ਸੀ, ਉੱਥੇ ਉਹਦਾ ਵਿਰੋਧ ਕੀਤਾ। ਪੰਜਾਬ ਵਿੱਚ ਕੋਈ ਵੀ ਇਲੀਗਲ ਮਾਈਨਿੰਗ ਦੀ ਗੱਲ ਹੁੰਦੀ ਹੈ, SSP ਤਰਨਤਾਰਨ ਵਾਲੇ ਇਸ਼ੂ ਤੇ ਤੁਸੀਂ ਸਾਰਾ ਕੁਝ ਜਾਣਦੇ ਹੋ। ਬਿਲਕੁਲ ਏਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਏਦਾਂ ਪੰਜਾਬ ਦਾ ਤੁਸੀਂ ਇਤਿਹਾਸ ਦੇਖੋ ਕਿ ਜਦ ਵੀ ਕੋਈ ਆਪਣੀ ਧੌਣ ਚੁੱਕ ਕੇ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੀ ਗੱਲ ਕਰੂਗਾ, ਅਵਲ ਤਾਂ ਉਹਨੂੰ ਮਰਵਾਇਆ ਹੀ ਜਾਂਦਾ ਜੀ ਇੱਥੇ। ਇਹ ਅਸਲੀ ਗੱਲ ਕਰ ਰਿਹਾ ਮੈਂ, ਤੁਸੀਂ ਸਾਰੇ ਜਾਣਦੇ ਹੋ ਅਸਲੀਅਤ ਕੀ ਹੈ। ਕਿਤੇ ਇਹ ਤਾਂ ਨਹੀਂ ਮਰਵਾ ਨਹੀਂ ਸਕਦੇ। ਖਹਿਰਾ ਸਾਹਿਬ ਦੇ ਨਾਲ ਕੋਈ ਨਿੱਜੀ ਰੰਜਿਸ਼ ਹੋਵੇ, ਨਿੱਜੀ ਰੰਜਿਸ਼ ਦਾ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ ਸਰਕਾਰ। ਇੱਕ ਮਿੰਟ ਸਰ, ਤੇ ਅਵਲ ਤਾਂ ਉਹਨਾਂ ਨੂੰ ਮਰਾਉਣ ਦੀ ਕੋਸ਼ਿਸ਼ ਕਰਦੀ ਹੈ ਜੀ। ਜਿਹਨੂੰ ਮਰਾਇਆ ਨਹੀਂ ਨਾ ਜਾ ਸਕਦਾ, ਉਹ ਕਹਿੰਦੇ ਕਿ ਇਹਨਾਂ ਤੇ ਪਰਚੇ ਦਰਜ ਕਰ ਦੋ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੋ। ਇਦਾਂ ਦੇ ਕੇਸਾਂ ਵਿੱਚ ਜੇ 20-20 ਸਾਲ ਜੇਲ੍ਹ ਉਮਰ ਕੈਦ ਹੁੰਦੀ ਹੈ, ਤੇ ਜੇ ਤਾਂ ਇਹਨਾਂ ਨੂੰ ਲੱਗਦਾ ਕਿ ਏਦਾਂ ਇਹ 95% ਲੋਕ ਸ਼ਾਇਦ ਡਰ ਵੀ ਜਾਂਦੇ ਹੋਣਗੇ ਅਸਲੀਅਤ ਵਿੱਚ। ਪਰ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਦਬਾਇਆ ਜਾ ਸਕਦਾ, ਫਿਰ ਇਹਨਾਂ ਦਾ ਵਹਿਮ ਹੈ ਜੀ। ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ? ਦੇਖੋ ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਇੱਕ ਵੀਡੀਓ ਹੈ ਭਗਵੰਤ ਮਾਨ ਦੀ, ਜਿੱਥੇ ਉਹ ਕਹਿ ਰਿਹਾ ਕਿ ਅਸੀਂ ਆਪਣੇ ਐਕਸਪਰਟਸ ਤੋਂ ਇਹ ਸਾਰਾ FIR ਵਗੈਰਾ ਸਾਰਾ ਕੁਝ ਜਾਂਚ ਕਰਵਾਈ ਹੈ ਪਾਰਟੀ ਪੱਧਰ ਤੇ ਸੁਖਪਾਲ ਸਿੰਘ ਖਹਿਰਾ ਨਿਰਦੋਸ਼ ਹੈ। ਉਹੀ ਇਲਜ਼ਾਮਾਂ ਤੇ ਜਿਹੜੇ ਇਲਜ਼ਾਮ 2017 ਚ ਲੱਗੇ ਸੀ, ਉਹਨਾਂ ਇਲਜ਼ਾਮਾਂ ਤੇ ਉਹੀ ਪੁਲਿਸ ਆਫੀਸਰ ਨੂੰ ਭਗਵੰਤ ਮਾਨ ਨੇ ਕਿਹਾ ਕਿ ਹੁਣ ਜਾ ਕੇ ਖਹਿਰੇ ਨੂੰ ਚੱਕ ਲਓ। ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤੇ ਸੌਰੀ ਮੇਰਾ ਨਾ ਗਲਾ ਬੈਠਿਆ ਹੋਇਆ ਜੀ, ਕੋਈ ਗੱਲ ਨਹੀਂ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਤੁਸੀਂ ਸਮਝੋ ਕਿੰਨੀ ਮਤਲਬ ਉਹਨਾਂ ਦੀ ਪਰਸਨਲ ਇੱਕ ਰੰਜਿਸ਼ ਹੀ ਕਹਿ ਲਓ ਫਿਰ ਤੁਸੀਂ ਇਹਨੂੰ। ਕਿਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ 'ਚ ਬੰਦ ਕੀਤਾ ਜਾਏ। ਇੱਕ ਟਵਿੱਟਰ ਤੇ ਪੋਸਟ ਸ਼ੇਅਰ ਕਰਨ ਦਾ ਪਰਚਾ, ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ, ਤੇ ਮੇਰੇ ਭੂਆ ਜੀ ਤੇ ਉਹ 72 ਸਾਲ ਦੇ ਨੇ, ਉਹਨਾਂ ਤੇ ਪਰਚਾ ਦਰਜ। ਜਿਨ੍ਹਾਂ ਨੂੰ ਇਹ ਕਹਿੰਦੇ ਕਿ ਧੋਖਾ ਦਿੱਤਾ, ਉਹਨੂੰ ਵੀ ਨਾਮਜ਼ਦ ਕਰਤਾ ਪਰਚੇ ਵਿੱਚ ਜੀ।
ਕੀ ਮੰਨਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ, ਕੀ ਮੰਨਦੇ ਹੋ ਕਿ ਐਨਡੀਪੀਐਸ ਵਰਗੀ ਧਾਰਾ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਲਾ ਦੇਣੀ, ਇਸ ਦਾ ਨਾਮ ਇਹੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਪੁੱਤਾਂ ਦੀ ਗੱਲ ਕਰਦੇ ਨੇ? ਸਰ 100% ਮੇਰੇ ਮਨ 'ਚ ਕੋਈ ਸ਼ੰਕਾ ਨਹੀਂ ਹੈ। ਮੈਂ 100% ਮੈਂ ਇਹਨਾਂ ਨੂੰ ਜਾਣਦਾ ਹਾਂ ਕਿ ਕਿਉਂਕਿ ਮੈਂ ਤਾਂ ਅਸਲੀਅਤ ਜਾਣਦਾ ਨਾ। ਸਾਡਾ ਮੇਰੇ ਫਾਦਰ ਦਾ ਔਰ ਮੇਰੇ ਦਾਦਾ ਜੀ ਦਾ ਪੰਜਾਬ ਦੇ ਲੋਕਾਂ ਵਿੱਚ, ਕਪੂਰਥਲੇ ਜ਼ਿਲ੍ਹੇ ਵਿੱਚ 50 ਸਾਲ ਦਾ ਕਰੀਅਰ ਹੈ ਜੀ। ਜੇ ਕੋਈ ਨਸ਼ਾ ਤਸਕਰੀ ਜਾਂ ਇਦਾਂ ਦੀ ਗੱਲਾਂ ਕਰਦੇ, ਤੁਸੀਂ ਤਾਂ ਸਾਲ ਦੀ ਸਿਆਸਤ ਨਹੀਂ ਕਰ ਸਕਦੇ। ਲੋਕਾਂ ਨੇ ਤਾਂ ਝੱਟ ਪਤਾ ਚੱਲ ਜਾਂਦਾ। ਬਿਲਕੁਲ ਕਿ ਮੇਰੇ ਫਾਦਰ ਤਾਂ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਵੱਲ ਉਂਗਲਾਂ ਕਰਕੇ ਕਹਿੰਦੇ ਨੇ ਕਿ ਤੁਹਾਡੀਆਂ ਇਹ ਕਮੀਆਂ ਨੇ, ਤੁਸੀਂ ਨਸ਼ਾ ਨਹੀਂ ਰੋਕ ਸਕੇ। ਤੇ ਇਦਾਂ ਦੀ ਕੋਈ ਗੱਲ ਹੁੰਦੀ ਹੁਣ ਤੱਕ ਤਾਂ ਅਸੀਂ ਖਤਮ ਹੋ ਚੁੱਕੇ ਹੁੰਦੇ। ਮੈਨੂੰ ਮਾਣ ਹੈ ਕਿ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਬੜੇ ਵੱਡੇ ਇੱਕ ਸੰਗੀਨ ਕੇਸ ਵਿੱਚ ਉਹਨਾਂ ਨੂੰ ਅਜੇ ਜੇਲ੍ਹ 'ਚ ਬੰਦ ਕੀਤਾ ਹੋਇਆ। ਦੂਜੀ ਵਾਰ ਹੈਰਾਨੀ ਵਾਲੀ ਗੱਲ ਹੈ, ਦੂਜੀ ਵਾਰ ਉਸੇ ਕੇਸ ਮੁਕੱਦਮੇ ਵਿੱਚ। ਪਰ ਮੈਨੂੰ ਮਾਣ ਹੈ ਕਿ ਮੈਂ ਐਸੇ ਇਨਸਾਨ ਦਾ ਬੇਟਾ ਹੈ ਜੋ ਡਰਦਾ ਨਹੀਂ ਇਹਨਾਂ ਗੱਲਾਂ ਤੋਂ। ਮੈਨੂੰ ਉਦੋਂ ਕੋਰਟ 'ਚ ਮਿਲੇ, ਉਹਨਾਂ ਨੇ ਕਿਹਾ ਮਹਿਤਾਬ ਮੈਨੂੰ 1 ਰੁਪਈਏ ਦਾ ਫਰਕ ਨਹੀਂ ਪੈਂਦਾ ਇਸ ਗੱਲ ਦਾ। ਜਦੋਂ ਮੋਹਾਲੀ ਮਿਲੇ ਸੀਗੇ ਆਪਾਂ, ਤਾਂ ਮੋਹਾਲੀ ਵੀ ਤੁਸੀਂ ਕਿਹਾ ਸੀ ਕਿ ਕੋਈ ਗੱਲ ਨਹੀਂ, ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ, ਦੇਖਾਂਗੇ ਕੇਸ ਲੜਾਂਗੇ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਜਿੱਤ ਹੋਈ 2023 ਵਿੱਚ। ਜਿਸ ਆਧਾਰ ਤੇ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਮੁਕੱਦਮਾ ਸੁਪਰੀਮ ਕੋਰਟ ਨੇ ਰੱਦ ਕਰਤਾ। 9 ਫਰਵਰੀ 2022 ਦਾ ਸੁਪਰੀਮ ਕੋਰਟ ਦਾ ਆਰਡਰ ਹੈ। ਉਹਨਾਂ ਨੇ ਸਾਡਾ ਐਨਡੀਪੀਐਸ ਕੇਸ ਖਤਮ ਕਰਤਾ ਕਿ ਤੁਹਾਡੀ ਸਾਹਮਣੇ ਖਤਮ ਹੁੰਦੀ ਹੈ ਜੀ। ਉਸ ਤੋਂ ਬਾਅਦ ਜਿਹੜਾ ਸਾਡੇ ਤੇ ਈਡੀ ਰੇਡ ਪਿਆ ਸੀਗਾ, ਉਹ ਵੀ ਉਹਦੇ ਕਰਕੇ, ਉਸ ਆਰਡਰ ਕਰਕੇ ਖਤਮ ਹੋ ਜਾਣਾ ਸੀ 6 ਤਰੀਕ ਨੂੰ, 6 ਅਕਤੂਬਰ ਨੂੰ। ਉਸ ਤੋਂ ਪਹਿਲੇ ਸਾਨੂੰ ਇਹਨਾਂ ਨੇ ਫਿਰ ਉਸ ਮੁਕੱਦਮੇ 'ਚ ਗ੍ਰਿਫਤਾਰ ਕਰਕੇ ਸਾਡੀ ਸ਼ਮੂਲੀਅਤ ਦਿਖਾਤੀ ਕਿ ਆਹ ਦੇਖੋ ਜੀ, ਇਹਦਾ ਫਿਰ ਵੀ ਇਸ ਕੇਸ 'ਚ ਅਜੇ ਰਲਿਆ ਹੋਇਆ ਹੈ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ। ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਸਰ ਮੈਂ ਤਾਂ ਹਰ ਇੱਕ ਵਾਰੀ ਟਿੱਪਣੀ ਨਹੀਂ ਕਰਦਾ। ਮੈਂ ਐਕਚੁਅਲੀ ਉਹਨਾਂ ਦੀ ਸੁਣਦਾ ਵੀ ਨਹੀਂ ਜ਼ਿਆਦਾ ਇਹਨਾਂ ਦੀ ਗੱਲਾਂ। ਮੇਰੀ ਗੱਲ ਬੜੀ ਕਲੀਅਰ ਹੈ ਸਰ। ਹੁਣ ਤਾਂ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਸਮਨਿੰਗ ਜਿਹੜੀ ਉਹ ਕੁਐਸ਼ ਹੋ ਚੁੱਕੀ ਹੈ। ਸਾਡਾ ਨਾਂ, ਮੇਰੀ ਗੱਲ ਸੁਣੋ ਸਰ, 2015 ਤੋਂ ਆਪਾਂ 2023 ਚ ਆ ਗਏ ਆ। ਹਜੇ ਤਫਤੀਸ਼ ਹੀ ਚੱਲੀ ਜਾ ਰਹੀ ਹੈ। ਉਧਰ 10 ਜਾਣੇ ਜੇਲ੍ਹ 'ਚ 20 ਸਾਲ ਦੀ ਕੈਦ ਕੱਟ ਰਹੇ। 20 ਸਾਲਾਂ 'ਚ ਉਹਨਾਂ ਦੀ 8-9 ਸਾਲ ਕੈਦ ਜਿਹੜੀ ਉਹ ਕੱਟੀ ਜਾ ਚੁੱਕੀ ਹੈ ਤੇ ਹਜੇ ਤਫਤੀਸ਼ ਤੇ ਹੀ ਬੈਠੇ ਆ ਆਪਾਂ। ਬਿਲਕੁਲ ਤਫਤੀਸ਼। ਮੈਂ ਵਕੀਲ ਹਾਂ, ਮੈਂ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ। ਬੜੀ ਸਿੰਪਲ ਜਿਹਾ ਕਾਨੂੰਨ ਹੈ ਸਰ। ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ 'ਚ ਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ। 8 ਸਾਲ ਬੜੀ ਹੈਰਾਨੀ ਵਾਲੀ ਗੱਲ ਹੈ। ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ ਕਿ ਯਾਰ ਕਿੱਦਾਂ ਦੀ ਕੀ ਸਿਸਟਮ 'ਚ ਰਹਿ ਰਹੇ ਨੇ। ਔਰ ਉਹਨੂੰ ਆ ਕੇ ਏਦਾਂ ਦੇ ਕਾਲੇ ਸਿਸਟਮ ਨੂੰ ਆ ਕੇ ਵਕੀਲ ਡਿਫੈਂਡ ਕਰ ਰਿਹਾ। ਉਹਦੀ ਕਿੰਨੀ ਨੌਲੇਜ ਹੋਊਗੀ ਵਿਚਾਰੇ ਦੀ, ਔਰ ਕੀ ਸਲਾਹ ਉਹ ਆਪਣੇ ਵਕੀਲਾਂ ਨੂੰ ਦਿੰਦਾ ਹੋਊਗਾ। ਰੱਬ ਰਾਖਾ ਜੀ ਉਹਨਾਂ ਦੇ ਕਲਾਇੰਟਾਂ ਦਾ। ਬਿਲਕੁਲ। ਤੇ ਆਉਣ ਵਾਲੀ ਜਿਹੜੀ ਕਾਰਵਾਈ ਆ ਉਹ ਕੀ ਕਰਨ ਜਾ ਰਹੇ ਹੋ? ਜਿਹੜਾ ਆਉਣ ਵਾਲੇ ਸਮਾਂ ਗਾ ਉਹ ਕੀ ਕਹਿੰਦਾ ਗਾ? ਅਸੀਂ ਪਹਿਲਾਂ ਤਾਂ ਜਿਹੜੀ SIT ਦੇ ਹੁਕਮਾਂ ਤੇ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਤੇ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਕਰਾਂਗੇ ਜੀ। ਬੜੇ ਹੀ ਜਿਹੜੇ SIT ਦਾ ਹੈਡ ਹੈ ਸੋਪਨ ਸ਼ਰਮਾ, ਇਹਨਾਂ ਦਾ ਨਾਮ ਬੜੇ ਮਾਈਨਿੰਗ ਕੇਸਿਸ ਵਿੱਚ ਵੀ ਜੇ ਇਹਨਾਂ ਤੇ ਹੁਣ ਘੁੰਮੂਗੀ ਸੂਈ ਤਾਂ ਬੜੇ ਵੱਡੇ ਖੁਲਾਸੇ ਹੋਣਗੇ ਕਿ CBI ਦੀ ਜਾਂਚ ਵਿੱਚ ਬਾਈ ਨੇਮ SIT ਦੇ ਹੈਡ ਦਾ ਨਾਮ ਆਉਂਦਾ। ਅਸੀਂ ਇਹਨਾਂ ਦੇ ਖਿਲਾਫ ਪਹਿਲੇ ਤਾਂ ਕਾਰਵਾਈ ਕਰਾਂਗੇ ਜੀ। ਜੋ ਇਹ ਗੈਰ ਕਾਨੂੰਨੀ ਵਰਦੀਆਂ ਪਾ ਕੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ, ਉਹਨਾਂ ਨੂੰ ਪਹਿਲੇ ਇਹਨਾਂ ਦੀ ਵਰਦੀਆਂ ਲਵਾਵਾਂਗੇ। ਫਿਰ ਸਾਡੀ ਜਿਹੜੀ ਬੇਲ ਦੀ ਪ੍ਰਕਿਰਿਆ ਉਸੇ ਥੱਲੇ ਕਰ ਰਹੀ ਜੀ। ਆਖਰ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਸੁਖਪਾਲ ਸਿੰਘ ਖਹਿਰਾ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਆ? 101%। ਜਦੋਂ ਕਿਸੇ ਵੀ ਅਰੈਸਟ ਦੇ ਪਿੱਛੇ ਸ਼ੰਕਾ ਤੁਹਾਡਾ ਮਨ ਦਾ ਜੋ ਮੈਲਿਸ ਹੋ ਨਾ, ਜੇ ਤੁਹਾਡੇ ਦਿਮਾਗ ਵਿੱਚ, if your arrest is actuated with malice, ਉਹ ਗ੍ਰਿਫਤਾਰੀ ਹੀ ਗੈਰ ਕਾਨੂੰਨੀ ਹੈ। ਉਹਨਾਂ ਦਾ ਜੇ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤਾਂ ਇਹਦਾ ਮਤਲਬ ਉਹਨਾਂ ਦੀ ਕਿਰਦਾਰ, ਉਹਨਾਂ ਦੀ ਉਹਨਾਂ ਦੀ ਰੈਪੂਟੇਸ਼ਨ ਨੂੰ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤਾ ਜਾ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਖਹਿਰਾ ਸਾਹਿਬ, ਤੁਹਾਡਾ ਸਮਾਂ ਲੈਣ ਦੇ ਲਈ ਧੰਨਵਾਦ ਕਰਾਂਗੇ। ਥੈਂਕ ਯੂ ਸਰ ਜੀ, ਸ਼ੁਕਰੀਆ ਜੀ।
ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ ਜੀ। ਮੈਂ ਹੁਣ ਤੁਹਾਨੂੰ ਗੁਨਾਹ ਬਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਜਦ ਜਗਰਾਓਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ ਜੀ, ਉਹਨਾਂ ਨੂੰ ਬੇਨਕਾਬ ਕੀਤਾ ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ। ਇਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਇਦਾਂ ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ ਜੀ? ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ। ਇੱਕ ਐਡਵੋਕੇਟ ਘੁੰਮਣ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਉਹ ਬੋਲਦੇ ਰਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਕੇਸ ਦੇ ਵਿੱਚ ਨਾਮਜ਼ਦ ਨੇ, ਉਹਨਾਂ ਦੇ ਵੱਲੋਂ ਕਾਫੀ ਜਿਹੜੇ ਕਿ ਖੁਲਾਸੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕੀ ਕਹਿਣਾ? ਅਵਲ ਤਾਂ ਤਫਤੀਸ਼ ਜਿਹੜੀ ਹੁੰਦੀ ਨਾ, ਜਦੋਂ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਕਿ ਅਵਲ ਤਾਂ 24 ਘੰਟਿਆਂ ਨੂੰ ਅਮਲ ਕਰਕੇ ਲੈ ਕੇ ਆਓ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋ। ਇੱਥੇ 8 ਸਾਲ ਹੋ ਗਏ। 8 ਸਾਲ ਬੜੀ ਹੈਰਾਨੀ ਵਾਲੀ ਗੱਲ ਹੈ, ਮੈਨੂੰ ਆਸਾਨ ਦਾ ਕਈ ਵਾਰ ਸੋਚ ਕੇ। ਖਹਿਰਾ ਸਾਹਿਬ ਸਵਾਗਤ ਆ ਇੰਡੋਜ਼ TV ਤੇ ਜੀ। ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਖਹਿਰਾ ਸਾਹਿਬ ਜੇਕਰ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਕਾਫੀ ਭਖਦਾ ਨਜ਼ਰ ਆ ਰਿਹਾ, ਟ੍ਰੋਲਿੰਗ ਵੀ ਕਾਫੀ ਹੋ ਰਹੀ ਆ। ਕੀ ਲੱਗਦਾ ਹੈਗਾ ਕੇਸ ਦੇ ਵਿੱਚ ਕਿੰਨਾ ਕੁ ਕੁਛ ਆ ਜਿਹੜਾ ਕਿ ਨਿਕਲ ਪਾਉਣ ਨੂੰ ਹੈਗਾ? ਦੇਖੋ ਇਹ ਸਾਰਾ ਜਿਹੜਾ ਕੇਸ ਹੈ 2015 ਦਾ ਇਹ ਮੁਕੱਦਮਾ, ਖਹਿਰਾ ਸਾਹਿਬ ਦਾ ਨਾਂ ਤਾਂ ਇਸ ਮੁਕੱਦਮੇ 'ਚ ਨਾਮ ਆਇਆ, ਨਾ ਕਿਸੇ ਚਲਾਨ ਵਿੱਚ ਨਾਮ ਆਇਆ। 2017 ਵਿੱਚ ਇਹ ਕਈ 2 ਪੁਲਿਸ ਵਾਲਿਆਂ ਨੂੰ ਵਾਪਸ ਬੁਲਾ ਕੇ ਕੋਰਟ ਨੇ ਸਾਡੇ ਖਿਲਾਫ ਸਮਨਿੰਗ ਆਰਡਰ ਪਾਸ ਕਰਤਾ ਜੀ। ਜੋ ਅੱਜ ਪੁਲਿਸ ਕਹਿ ਰਹੀ ਹੈ ਜੀ ਕਿ ਸਾਨੂੰ ਕਾਲ ਰਿਕਾਰਡ ਚਾਹੀਦਾ ਹੈ, ਅਸੀਂ ਫਲਾਨਾ ਢਿਮਕਾਨਾ, ਅਸੀਂ ਇਹਨਾਂ ਦੀ ਤਫਤੀਸ਼ ਕਰਨੀ ਹੈ, ਇਹ ਸਾਰੀਆਂ ਗੱਲਾਂ ਸਰ 2017 ਵਿੱਚ ਕੋਰਟ ਦੇ ਆਰਡਰ ਵਿੱਚ ਆ ਚੁੱਕੀਆਂ ਨੇ ਜੀ। ਉਸ ਆਰਡਰ ਨੂੰ ਅਸੀਂ ਸੁਪਰੀਮ ਕੋਰਟ ਤੱਕ ਚੈਲੰਜ ਕੀਤਾ। ਸੁਪਰੀਮ ਕੋਰਟ ਨੇ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਦੇਖਿਆ ਕਿ ਖਹਿਰੇ ਦੀਆਂ ਕਾਲਾਂ ਵੀ ਹੈ, ਇਹਨਾਂ ਦਾ ਸਾਰਾ ਕੁਝ ਪੜ੍ਹ ਲਿਖ ਕੇ ਉਹਨਾਂ ਨੇ ਸਾਡਾ ਜਿਹੜਾ ਸਮਨਿੰਗ ਆਰਡਰ ਸੀ ਉਹ ਰੱਦ ਕਰ ਦਿੱਤਾ ਕਿ ਖਹਿਰੇ ਦਾ ਇਸ ਮੁਕੱਦਮੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਫਿਰ ਖਹਿਰਾ ਸਾਹਿਬ ਨੂੰ ਚੱਕਿਆ ਕਿਉਂ ਗਿਆ ਦੁਬਾਰਾ ਇੰਨੀ ਇਸ ਤਰੀਕੇ ਦੇ ਨਾਲ ਪੁਲਿਸ ਵੜਦੀ ਆ ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਚੰਡੀਗੜ੍ਹ ਪੁਲਿਸ ਦਿਖਾਓ ਵੀ ਕੋਈ ਉਹਨਾਂ ਦਾ ਆਫੀਸਰ ਜਾਂ ਕੋਈ ਉਹਨਾਂ ਦਾ ਸਿਪਾਹੀ ਵਗੈਰਾ ਵੀ ਨਾਲ ਹੋਵੇ? ਦੇਖੋ ਸਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ, ਜੇ ਸਾਡੇ ਹੱਕ ਵਿੱਚ ਸੁਪਰੀਮ ਕੋਰਟ ਦਾ ਆਰਡਰ ਸੀ, ਪਹਿਲੇ ਮੈਂ ਦੱਸਦਾ, ਤੁਸੀਂ ਪੁੱਛਿਆ ਮੈਨੂੰ ਕਿ ਗ੍ਰਿਫਤਾਰ ਕਿਉਂ ਕੀਤਾ ਗਿਆ ਜੀ। ਇਹ ਜਿਹੜਾ ਮੁਕੱਦਮਾ ਨੰਬਰ 35 ਫਾਜ਼ਿਲਕਾ ਵਾਲਾ ਜਿਹੜਾ FIR ਦਾ ਜ਼ਿਕਰ ਕਰਦੀ ਪੁਲਿਸ ਬਾਰ-ਬਾਰ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੋਈ ਸਪੋਕਸਮੈਨ ਵਗੈਰਾ ਕਹਿੰਦੇ ਨੇ, ਅਸਲੀਅਤ ਵਿੱਚ ਇਹ ਮੁਕੱਦਮਾ ਆਪਣੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਇੱਕ ਪਰਦਾ ਹੈ ਜੀ। ਇਹਦਾ ਜੇ ਆਪਾਂ ਪਰਦਾ ਸਾਈਡ ਕਰੀਏ ਤਾਂ ਇਹਦੀ ਖਹਿਰਾ ਸਾਹਿਬ ਦੀ ਅਰੈਸਟ ਦਾ ਅਸਲੀ ਕਾਰਨ ਹੈ ਉਹਨਾਂ ਦੀ ਬੁਲੰਦ ਆਵਾਜ਼ ਜੀ। ਪੰਜਾਬ ਦੇ ਹਰ ਇੱਕ ਮਸਲੇ ਤੇ ਬੇਬਾਕੀ ਨਾਲ ਬੋਲਦੇ ਨੇ। ਭਗਵੰਤ ਮਾਨ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਦੇ ਨੇ। ਭਾਵੇਂ ਹੁਣ ਜੇ ਮੈਂ ਲਿਸਟ ਗਿਣਾਉਣ ਲੱਗ ਜਾ ਸ਼ਾਇਦ ਆਪਣੀ ਇੰਟਰਵਿਊ ਉੱਥੇ ਹੀ ਖਤਮ ਹੋ ਜੇ ਜੀ। ਮੈਂ 2-3 ਗੱਲਾਂ ਦੱਸੂਗਾ। ਜਦੋਂ ਸਭ ਤੋਂ ਵੱਡੀਆਂ ਗੱਲਾਂ, ਜਦ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਉਠਾ ਕੇ ਅਸਾਮ ਭੇਜ ਦਿੱਤਾ, ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਸਾਲ-ਸਾਲ ਨਜ਼ਰਬੰਦ ਰੱਖਿਆ ਸਰ ਜੀ। ਮੈਂ ਹੁਣ ਤੁਹਾਨੂੰ ਗੁਨਾਹ ਗਿਣਾਉਣ ਲੱਗਿਆ ਸੀ ਅੱਜ ਕੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਕਿਉਂ ਹੈ। ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਵਾਸਤੇ ਬੋਲਦੇ ਨੇ ਜੀ। ਜਦ ਜਗਰਾਓਂ ਵਾਲੀ NRI ਪਰਿਵਾਰ ਦੀ ਕੋਠੀ ਤੇ ਬੀਬੀ ਮਾਨੂਕੇ ਨੇ ਨਜਾਇਜ਼ ਕਬਜ਼ਾ ਕੀਤਾ, ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਉਹਨਾਂ ਦੇ ਘਰ ਵਿੱਚ ਕੰਧਾਂ ਖੜੀਆਂ ਕਰਤੀਆਂ, ਆਪਣੇ ਕਰਿੰਦੇ ਦੇ ਨਾਂ ਤੇ ਜਾਲੀ ਪਾਵਰ ਆਫ ਅਟਾਰਨੀ ਬਣਾ ਕੇ ਆਪਣੇ ਆਪ ਨੂੰ ਕਿਰਾਏਦਾਰ ਦਿਖਾਤਾ ਜੀ। ਉਹਨਾਂ ਨੂੰ ਬੇਨਕਾਬ ਕੀਤਾ ਔਰ ਸਿਰਫ ਬੇਨਕਾਬ ਨਹੀਂ ਕੀਤਾ, ਕੋਰਟ ਕਚਹਿਰੀ ਤੱਕ ਲੈ ਕੇ ਗਏ। CBI ਨੂੰ ਨੋਟਿਸ ਹੋਇਆ ਇੱਕ ਪਟੀਸ਼ਨ ਵਿੱਚ ਹਾਈ ਕੋਰਟ ਤੋਂ, ਤਾਂ ਕਰਕੇ ਅੱਜ ਸੁਖਪਾਲ ਸਿੰਘ ਖਹਿਰਾ ਜੇਲ੍ਹ 'ਚ ਨੇ।
ਔਰ ਇਦਾਂ ਦੇ ਮੱਤੇਵਾੜੇ ਦੇ ਜੰਗਲ ਵਿੱਚ ਜੋ ਪਾਰਕ ਲੱਗਣ ਜਾ ਰਿਹਾ ਸੀ ਇੰਡਸਟਰੀਅਲ, ਉਹਨੂੰ ਲੁਕੋ ਕੇ ਪੰਜਾਬ ਮਾਨ ਸਰਕਾਰ ਲਗਾਉਣਾ ਚਾਹੁੰਦੀ ਸੀ, ਉੱਥੇ ਉਹਦਾ ਵਿਰੋਧ ਕੀਤਾ। ਪੰਜਾਬ ਵਿੱਚ ਕੋਈ ਵੀ ਇਲੀਗਲ ਮਾਈਨਿੰਗ ਦੀ ਗੱਲ ਹੁੰਦੀ ਹੈ, ਐਸਐਸਪੀ ਤਰਨਤਾਰਨ ਵਾਲੇ ਇਸ਼ੂ ਤੇ ਤੁਸੀਂ ਸਾਰਾ ਕੁਝ ਜਾਣਦੇ ਹੋ। ਬਿਲਕੁਲ ਇਦਾਂ ਦੇ ਮੁੱਦਿਆਂ ਤੇ ਸਰ ਤੁਸੀਂ ਜਦ ਬੋਲੋਗੇ ਤੇ ਸਰਕਾਰਾਂ ਤਾਂ ਬੜੇ ਸਦੀਆਂ ਤੋਂ ਕਰਦੀਆਂ, ਬੜੇ ਸਾਲਾਂ ਤੋਂ ਕਰਦੀਆਂ ਆ ਰਹੀਆਂ ਨੇ। ਇਦਾਂ ਪੰਜਾਬ ਦਾ ਤੁਸੀਂ ਇਤਿਹਾਸ ਦੇਖੋ ਕਿ ਜਦ ਵੀ ਕੋਈ ਆਪਣੀ ਧੌਣ ਚੁੱਕ ਕੇ ਪੰਜਾਬ, ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੀ ਗੱਲ ਕਰੂਗਾ, ਅਵਲ ਤਾਂ ਉਹਨੂੰ ਮਰਵਾਇਆ ਹੀ ਜਾਂਦਾ ਜੀ ਇੱਥੇ। ਅਸਲੀਅਤ, ਇਹ ਅਸਲੀ ਗੱਲ ਕਰ ਰਿਹਾ ਮੈਂ, ਤੁਸੀਂ ਸਾਰੇ ਜਾਣਦੇ ਹੋ ਅਸਲੀਅਤ ਕੀ ਹੈ। ਕਿਤੇ ਇਹ ਤਾਂ ਨਹੀਂ ਹੋਇਆ ਕਿ ਖਹਿਰਾ ਸਾਹਿਬ ਦੇ ਨਾਲ ਕੋਈ ਨਿੱਜੀ ਰੰਜਿਸ਼ ਹੋਵੇ, ਨਿੱਜੀ ਰੰਜਿਸ਼ ਦਾ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ ਸਰਕਾਰ? ਇੱਕ ਮਿੰਟ ਸਰ, ਤੇ ਅਵਲ ਤਾਂ ਉਹਨੂੰ ਮਰਾਉਣ ਦੀ ਕੋਸ਼ਿਸ਼ ਕਰਦੀ ਹੈ ਜੀ। ਜਿਹਨੂੰ ਮਰਾਇਆ ਨਹੀਂ ਨਾ ਜਾ ਸਕਦਾ, ਉਹ ਕਹਿੰਦੇ ਕਿ ਇਹਨਾਂ ਤੇ ਪਰਚੇ ਦਰਜ ਕਰ ਦੋ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੋ। ਇਦਾਂ ਦੇ ਕੇਸਾਂ ਵਿੱਚ ਜੇ 20-20 ਸਾਲ ਜੇਲ੍ਹ ਉਮਰ ਕੈਦ ਹੁੰਦੀ ਹੈ, ਤੇ ਜੇ ਤਾਂ ਇਹਨਾਂ ਨੂੰ ਲੱਗਦਾ ਕਿ ਇਦਾਂ ਇਹ 95% ਲੋਕ ਸ਼ਾਇਦ ਡਰ ਵੀ ਜਾਂਦੇ ਹੋਣਗੇ ਅਸਲੀਅਤ ਵਿੱਚ। ਪਰ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਦਬਾਇਆ ਜਾ ਸਕਦਾ, ਫਿਰ ਇਹਨਾਂ ਦਾ ਵਹਿਮ ਹੈ ਜੀ। ਕਿਤੇ ਇਹ ਤਾਂ ਨਹੀਂ ਹੈ ਕਿ 2015 ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਂਦੀ ਆ, 17 ਦੇ ਵਿੱਚ ਫੇਰ ਟਿਕਟ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਅੱਜ ਫਿਰ ਅਜਿਹਾ ਕਿਉਂ ਹੋ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਵਰਸਸ ਸਰਕਾਰ ਹੋ ਗਈ ਆ? ਦੇਖੋ ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀ ਇੱਕ ਵੀਡੀਓ ਹੈ ਭਗਵੰਤ ਮਾਨ ਦੀ, ਜਿੱਥੇ ਉਹ ਕਹਿ ਰਿਹਾ ਕਿ ਅਸੀਂ ਆਪਣੇ ਐਕਸਪਰਟਸ ਤੋਂ ਇਹ ਸਾਰਾ FIR ਵਗੈਰਾ ਸਾਰਾ ਕੁਝ ਜਾਂਚ ਕਰਵਾਈ ਹੈ ਪਾਰਟੀ ਪੱਧਰ ਤੇ ਸੁਖਪਾਲ ਸਿੰਘ ਖਹਿਰਾ ਨਿਰਦੋਸ਼ ਹੈ। ਉਹੀ ਇਲਜ਼ਾਮਾਂ ਤੇ ਜਿਹੜੇ ਇਲਜ਼ਾਮ 2017 ਚ ਲੱਗੇ ਸੀ, ਉਹਨਾਂ ਇਲਜ਼ਾਮਾਂ ਤੇ ਉਹੀ ਪੁਲਿਸ ਆਫੀਸਰ ਨੂੰ ਭਗਵੰਤ ਮਾਨ ਨੇ ਕਿਹਾ ਕਿ ਹੁਣ ਜਾ ਕੇ ਖਹਿਰੇ ਨੂੰ ਚੱਕ ਲਓ। ਤੁਸੀਂ ਕਹਿੰਦੇ ਹੋ ਕਿ ਜੀ ਕੋਈ ਪਰਸਨਲ ਰੰਜਿਸ਼ ਹੈ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤੇ ਸੌਰੀ ਮੇਰਾ ਨਾ ਗਲਾ ਬੈਠਿਆ ਹੋਇਆ ਜੀ, ਕੋਈ ਗੱਲ ਨਹੀਂ। 2022 ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ 3 ਪਰਚੇ ਕੀਤੇ ਗਏ। ਇਹ ਚੌਥਾ ਐਸਾ ਮੁਕੱਦਮਾ ਸੀ। ਤੁਸੀਂ ਸਮਝੋ ਕਿੰਨੀ ਮਤਲਬ ਉਹਨਾਂ ਦੀ ਪਰਸਨਲ ਇੱਕ ਰੰਜਿਸ਼ ਹੀ ਕਹਿ ਲਓ ਫਿਰ ਤੁਸੀਂ ਇਹਨੂੰ। ਕਿਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ 'ਚ ਬੰਦ ਕੀਤਾ ਜਾਏ, ਇੱਕ ਟਵਿੱਟਰ ਤੇ ਪੋਸਟ ਸ਼ੇਅਰ ਕਰਨ ਦਾ ਪਰਚਾ, ਇੱਕ 1970 ਵਿੱਚ ਆਪਣੀ ਭੈਣ ਦੇ ਨਾਲ ਤਬਾਦਲਾ ਕਰਨ ਤੇ ਇਲਜ਼ਾਮ ਲਾਇਆ ਗਿਆ ਕਿ ਜੀ ਆਪਣੀ ਭੈਣ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਮੇਰੇ ਫਾਦਰ ਉਸ ਸਮੇਂ 6 ਜਾਂ 7 ਸਾਲ ਦੇ ਹੋਣਗੇ, ਤੇ ਮੇਰੇ ਭੂਆ ਜੀ ਤੇ ਉਹ 72 ਸਾਲ ਦੇ ਨੇ, ਉਹਨਾਂ ਤੇ ਪਰਚਾ ਦਰਜ। ਜਿਨ੍ਹਾਂ ਨੂੰ ਇਹ ਕਹਿੰਦੇ ਕਿ ਧੋਖਾ ਦਿੱਤਾ, ਉਹਨੂੰ ਵੀ ਨਾਮਜ਼ਦ ਕਰਤਾ ਪਰਚੇ ਵਿੱਚ ਜੀ। ਕੀ ਮੰਨਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ? ਕੀ ਮੰਨਦੇ ਹੋ ਕਿ NDPS ਵਰਗੀ ਧਾਰਾ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਲਾ ਦੇਣੀ, ਇਸ ਦਾ ਨਾਮ ਇਹੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਪੁੱਤਾਂ ਦੀ ਗੱਲ ਕਰਦੇ ਨੇ? ਸਰ 100% ਮੇਰੇ ਮਨ 'ਚ ਕੋਈ ਸ਼ੰਕਾ ਨਹੀਂ ਹੈ। ਮੈਂ 100% ਮੈਂ ਇਹਨਾਂ ਨੂੰ ਜਾਣਦਾ ਹਾਂ ਕਿ ਕਿਉਂਕਿ ਮੈਂ ਤਾਂ ਅਸਲੀਅਤ ਜਾਣਦਾ ਨਾ। ਸਾਡਾ ਮੇਰੇ ਫਾਦਰ ਦਾ ਔਰ ਮੇਰੇ ਦਾਦਾ ਜੀ ਦਾ ਪੰਜਾਬ ਦੇ ਲੋਕਾਂ ਵਿੱਚ, ਕਪੂਰਥਲੇ ਜ਼ਿਲ੍ਹੇ ਵਿੱਚ 50 ਸਾਲ ਦਾ ਕਰੀਅਰ ਹੈ ਜੀ। ਜੇ ਕੋਈ ਨਸ਼ਾ ਤਸਕਰੀ ਜਾਂ ਇਦਾਂ ਦੀ ਗੱਲਾਂ ਕਰਦੇ, ਤੁਸੀਂ ਤਾਂ ਸਾਲ ਦੀ ਸਿਆਸਤ ਨਹੀਂ